हाँ जी, किन्ने पढ़ना पहले आज? मैं शुरू कर देना जी। हाँ जी, करो। ਇਹ ਸਾਡੇ ਹਿਸਾਬ ਨਾਲ ਤਾਂ ਹੈਗਾ 506 ਬੰਦ ਨੰਬਰ, ਜਿਹੜੀ ਕਿ ਹੀਰ ਨਾਇਕੇ ਪੱਟ ਦਾ ਪੈਨ ਤੇਵਰ। हाँ जी, ਇਹੀ ਹੈ ਨਾ ਸਾਰੇ? ਹਾਂਜੀ, ये हो ही है, ये हो ही है, ये हो ही है। ਠੀਕ ਹੈ ਜੀ। ਹੀਰ ਨਾਇਕੇ ਪੱਟ ਦਾ ਪੈਨ ਤੇਵਰ ਤੇ ਵਾਲੀ ਇਤਰ ਫਲੇਲ ਮਲਾਉਂਦੀ ਏ, ਵਲ ਪਾਏ ਕੇ ਮੀਡੀਆਂ ਖੂਨੀਆਂ ਨੂੰ ਗੋਰੇ ਮੁਖ ਤੇ ਜ਼ੁਲਫ ਪਲਮਾਉਂਦੀ ਏ। ਕੱਜਲ ਭਿੰਨੜੇ ਨੈਣ ਅਪਰਾਧ ਲੱਥੇ, ਦੋਵੇਂ ਹੁਸਨ ਦੇ ਕਟਕ ਲੈ ਧਾਉਂਦੀ ਏ। ਮਲ ਵਟਣਾ ਹੋਠਾਂ ਤੇ ਲਾ ਸੁਰਖੀ, ਨਵਾਂ ਲੋੜ ਤੇ ਲੋੜ ਚੜਾਉਂਦੀ ਏ। ਸਿਰੀ ਸਾਫ ਤੰਦਾ ਪੋਸ਼ਣ ਸੋਂਦਾ ਸੀ, ਕੰਨੀ ਬੁੱਕ ਬੁੱਕ ਵਾਲੀਆਂ ਪਾਉਂਦੀ ਏ। ਕੀਮ ਖਾਬ ਦੀ ਚੋਲੜੀ ਹਿੱਕ ਪੈਦੀ, ਮਾਂਗ ਚੌਂਕ ਲੈ ਤੋੜ ਵਲਾਉਂਦੀ ਏ। ਕੱਤ ਝਾਂਜਰਾਂ ਲੋੜ ਦੇ ਸਿਰ ਚੜ ਕੇ, ਹੀਰ ਸਿਆਲ ਲਟਕਦੀ ਆਉਂਦੀ ਏ। ਟਿੱਕਾ ਬੰਦਲੀ ਬਣੀ ਹੈ ਨਾਲ ਲੂਲਾ, ਆਂਗ ਮੋਰ ਦੇ ਪਾਇਲਾਂ ਪਾਉਂਦੀ ਹੈ। ਸਾਡੇ ਕੁੱਤੇ ਡਿਸਟਰਬੈਂਸ ਕਰ ਰਹੇ, ਉਹਨੂੰ ਪਤਾ ਲੱਗ ਗਿਆ ਮੇਰੇ ਖਿਆਲ ਕੁੱਤਿਆਂ ਨੂੰ ਕਿ ਹੀਰ ਦੀ ਇਹ ਸਿਫਤ ਹੋ ਰਹੀ ਹੈ, ਉਹ ਵੀ ਭੌਂਕਣ ਲੱਗ ਪਏ ਸਾਰੇ। ਤੇ ਹਾਥੀ ਮਸਤ ਛੁੱਟਾ ਛਣ ਛਣਕੇ, ਕਤਲ ਆਮ ਖਲਕਤ ਹੁੰਦੀ ਆਉਂਦੀ ਏ। ਕਦੀ ਕੱਢ ਕੇ ਘੁੰਡ ਲੋੜਾ ਦਿੰਦੀ, ਕਦੀ ਖੋਲ ਕੇ ਮਾਰ ਮੁਕਾਉਂਦੀ ਏ। ਘੁੰਡ ਲਾ ਕੇ ਲਟਕ ਵੇਖਾ ਸਾਰੀ, ਜੱਟੀ ਰੁੱਠੜਾ ਯਾਰ ਮਨਾਉਂਦੀ ਏ। ਵਾਰਿਸ ਮਾਲ ਦੇ ਨੂੰ ਸਭਾ ਕੋਲ ਦੌਲਤ, ਵੱਖੋ ਵੱਖ ਕਰ ਚਾਹੇ ਵਿਖਾਉਂਦੀ ਏ। ਅੱਗੇ ਵਾਰਿਸ ਸ਼ਾਹ ਪਰੀ ਦੀ ਨਜ਼ਰ ਚੜਿਆ, ਖਲਕਤ ਸੈਫੀਆਂ ਫੂਕਣੇ ਆਉਂਦੀ ਏ। हाँ जी, हीर नहा के पट का मतलब है रेशम, पट का पैन तेवर, तेवर का मतलब है लिबास, वाली इतर फलेर मिलाਉਂਦੀ ਏ ਤੇ ਵਾਲਾਂ ਵਿੱਚ ਉਹ ਪਰਫਿਊਮ ਇਤਰ ਦਾ ਤੇ ਫੁੱਲਾਂ ਦਾ ਪਰਫਿਊਮ ਲਾਉਂਦੀ ਹੈ। ਵਾਲ ਪਾ ਕੇ ਮੀਡੀਆਂ ਖੂਨੀਆਂ ਨੂੰ, ਜਿਹੜੀਆਂ ਉਹਦੀਆਂ ਕਤਲ ਕਰਨ ਵਾਲੀਆਂ ਜਿਹੜੀਆਂ ਮੀਡੀਆਂ ਨੇ ਉਹਨੀਆਂ, ਉਹਨਾਂ ਨੂੰ ਉਹ ਵਾਲ ਪਾ ਕੇ ਮਤਲਬ ਉਹਨਾਂ ਨੂੰ ਗੋਲ ਕਰਕੇ ਗੋਰੇ ਮੁਖ ਤੇ ਜ਼ੁਲਫ ਪਲਮਾਉਂਦੀ ਏ। ਤੇ ਗੋਰੇ ਮੁਖ ਜ਼ੁਲਫ ਤੇ ਜਿਹੜੀ ਹੈ ਉਹ ਵਾਲ ਹੁੰਦੇ ਨੇ, ਤੇ ਪਲਮਾਉਣਾ ਹੁੰਦਾ ਸਜਾਉਣਾ। ਗੋਰੇ ਮੁਖ ਤੇ ਜ਼ੁਲਫ ਪਲਮਾਉਂਦੀ ਹੈ। ਕੱਜਲ ਭਿੰਨੜੇ ਨੈਣ ਅਪਰਾਧ ਲੁੱਟੇ, ਉਹਦੇ ਜਿਹੜੇ ਨੈਣ ਨੇ, ਅੱਖਾਂ ਨੇ ਜਿਹੜੀਆਂ, ਉਹਨਾਂ ਵਿੱਚ ਕੱਜਲਾ ਭਰਿਆ। ਕੱਜਲ ਭਿੰਨੜੇ ਨੈਣ, ਯਾਨੀ ਕੱਜਲ ਨਾਲ ਭਰੇ ਹੋਏ ਨੈਣ। ਅਪਰਾਧ ਲੁੱਟੇ, ਤੂਫਾਨੀ ਕਿਸਮ ਦੇ, ਯਾਨੀ ਤੂਫਾਨ ਲਿਆਉਣ ਵਾਲੇ। ਦੋਵੇਂ ਹੁਸਨ ਦੇ ਕਟਕ ਲੈ ਧਾਉਂਦੀ ਏ, ਯਾਨੀ ਦੋ ਅੱਖਾਂ ਨੇ ਨਾ, ਦੋ ਅੱਖਾਂ ਨੇ ਨਾ, ਤੇ ਉਹ ਦੋਵਾਂ ਦਾ ਜਿਹੜਾ ਉਹ ਕਟਕ ਦਾ ਮਤਲਬ ਹੈ ਲਸ਼ਕਰ, ਫੌਜ ਲੈ ਧਾਉਂਦੀ ਏ। ਡਾਕਟਰ ਇੱਥੇ ਅਪਰਾਧ ਜਿਹੜਾ ਲਿਖਿਆ, ਅਪਰਾਧ ਦਾ ਮਤਲਬ ਤੁਸੀਂ ਕਹਿੰਦੇ ਤੂਫਾਨੀ ਹੈ ਕਿ ਜਾਂ ਕਿਸੇ ਨੇ ਕੋਈ ਗਲਤੀ ਕੀਤੀ ਹੋਵੇ? ਨਹੀਂ, ਅਪਰਾਧ ਦਾ ਮਤਲਬ ਤੂਫਾਨੀ ਹੈ। ਅੱਛਾ, ਇਹ ਪਹਿਲੇ ਵੀ ਆ ਚੁੱਕਿਆ ਕਈ ਵਾਰੀ ਇਹਦੇ ਚ। ਮਲ ਵਟਣਾ ਕੋਠਾਂ ਤੇ ਲਾ ਸੁਰਖੀ, ਨਵਾਂ ਲੋੜ ਤੇ ਲੋੜ ਚੜਾਉਂਦੀ ਏ। ਵਟਣਾ ਤੇ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ। ਮਲ ਵਟਣਾ ਕੋਠਾਂ ਤੇ ਲਾ ਸੁਰਖੀ, ਇਹ ਵੀ ਸਾਫ ਹੀ ਆ। ਨਵਾਂ ਲੋੜ ਦਾ ਮਤਲਬ ਵੀ ਕੀ ਕਹਿਣਾ ਚਾਹੀਦਾ, ਜਿਹੜਾ ਕਿ ਰੋੜ ਕੇ ਲੈ ਜਾਵੇ। ਤੂਫਾਨੀ
हाड़ वांगू। सिरी साफ संधा भूषण सोंदा सी। सिरी साफ एक कपड़े का नाम है। संधे का मतलब है ऑफ। सिरी साफ संधा भूषण सोंदा सी। ਉਹਦਾ ਜਿਹੜਾ ਭੂਸ਼ਣ ਯਾਨੀ ਦੁਪੱਟਾ ਸੀ ਉਹ ਸਰੀ ਸਾਫ ਦਾ ਬਣਿਆ ਆ, ਬਹੁਤ ਸੋਹਣਾ ਲੱਗ ਰਿਹਾ ਸੀ। ਕੰਨੀ ਬੁੱਕ ਬੁੱਕ ਵਾਲੀਆਂ ਪਾਉਂਦੀ ਏ ਤੇ ਹੈਂਡਫੁਲ ਯਾਨੀ ਇਹ ਬੁੱਕ ਹੈ ਨਾ, ਤੇ ਬੁੱਕ ਬੁੱਕ ਵਾਲੀਆਂ ਪਾਉਂਦੀ ਏ ਤੇ ਸਾਫ ਹੀ ਤੁਹਾਨੂੰ ਵਾਲੀਆਂ। ਕਮ ਖਾਬ ਦੀ ਚੋਲੜੀ ਹੱਕ ਹਿੱਕ ਪੀਦੀ। ਕਮ ਖਾਬ ਵੀ ਕੱਪੜੇ ਦਾ ਨਾਂ ਹੈ। ਚੋਲੜੀ ਚੋਲੀ ਜਿਹੜੀ ਹੁੰਦੀ ਹੈ ਬ੍ਰੇਜ਼ੀਅਰ। कम खाब दी चोलड़ी हिक पीदी। पीदी का मतलब है पहन के, पा के। मांग चौक से तेड़ बलाम दी है। मांग चौक भी कपड़े का नाम है। ओदी थले वो अपना तेड़ बन लेंदी है, अपने तेड़ बलाम दी है। लत्तां ढकण लई उस जमाने दियां औरतां धोती बनदियां सन। घत झांझरा लोड़ दे सिरे चढ़ के हीर सियाल लटक दी आमदी है। लटक दी आमदी है मतलब बड़े नखरे दे नाल वो चली आ रही है। टिक्का बुंदली बनी है नाल लूला। ये टिक्का बुंदली ते लूला जड़ियां ने ये तिन्ने मथे दे जेवर ने। वांग मोर दे पायला पामदी है। हाथी मस्त छना, हाथी मस्त छुट्टा छण 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 के। यानी ये हालत इस तरह है कि जिवें मस्त हाथी छुट गया है। ते कतल आम खलकत हुंदी आमदी है। ये वारिस शाह दा बड़ा फेवरेट एक्सप्रैशन है कि खलकत जिहड़ी है जिहड़ी उहनूं वेखदी है वो कतल हुंदी जांदी है। नैन मस्त ते लोड़ दे सिरे चढ़ के शाह परी छणक दी आमदी है। ये भी साफ ही है, पहले भी इस तरह का चुक्या है। कदी कढ़ के घुंड लुढ़ा दिंदी। मतलब कदी अपना घुंड कढ़ के ते उन्नू थले सुट दिंदी है। कदी खोल के मार मुकामदी है ते कदी पूरा घुंड चुक के ते लोकां नू मार दिंदी है। घुंड ला के लटक बखा सारी जट्टी रुछड़ा यार मनामदी है। लटक का मतलब फिर वो ही नखरा दिखा के अपने रुसे हुए यार नू मनाउंदी है। वारस माल दे नू सभा खोल दौलत वखो वक कर चाह विखांदी है। ਉਹਦਾ ਜਿਹੜਾ ਮਾਲ ਹੈ ਨਾ ਹੀਰ ਦਾ ਯਾਨੀ ਜਿਸਮ ਜਿਹੜਾ ਹੈ ਉਹਦੇ ਇੱਕ ਇੱਕ ਹਿੱਸੇ ਨੂੰ ਉਹ ਯਾਨੀ ਪ੍ਰੈਜ਼ੈਂਟ ਕਰਦੀ ਹੈ। ਬਾਰਿਸ਼ ਸ਼ਾਹ ਪਰੀ ਦੀ ਨਜ਼ਰ ਚੜਿਆ ਖਲਕਤ ਸੈਫੀਆਂ ਫੂਕਣੇ ਆਉਂਦੀ ਹੈ। ਵਾਰਿਸ਼ ਸ਼ਾਹ ਮਤਲਬ ਇਹ ਵੀ ਜਿਹੜਾ ਹੈ ਉਹ ਸ਼ਾਹ ਪਰੀ ਦੀ ਨਜ਼ਰ ਵਿੱਚ ਆ ਗਿਆ ਹੈ, ਉਹਦੇ ਜਾਦੂ ਵਿੱਚ ਆ ਗਿਆ ਹੈ। ਤੇ ਖਲਕਤ ਜਿਹੜੀ ਹੈ ਉਹ ਸੈਫੀਆਂ ਫੂਕਣੇ ਆਉਂਦੀ ਹੈ। ਉਹ ਬਾਲਦੇ ਨੇ ਬੱਤੀਆਂ ਜਾਦੂ ਮੁਕਾਉਣ ਵਾਸਤੇ। ਚਲੋ ਜੀ ਅਗਲਾ ਕਿਹਨੇ ਪੜ੍ਹਨਾ? ईश्वर जी जी पढ़नी आ डॉक्टर साहब पढ़नी आ 505 आसाने नाल हिसाब सु। हाँ जी। रांझा वेख के आखदा परी कोई इके भावे ता हीर सियाल होवे। कोई हूर के मोनी इंद्रानी हीर होवे ता सया दी नाल होवे। नेड़े आई के कालजे
ਥਾਕ ਗਿਓਸ ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ। ਰਾਂਝਾ ਆਖਦਾ ਅਬਰ ਬਹਾਰ ਆਇਆ ਪੀਲਾ ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ। ਹੱਥ ਜੋੜ ਕੇ ਬਦਲਾ ਹਾਂਝ ਬੱਧੀ ਵੇਖਾਂ ਕਿਹੜਾ ਦੇਸ ਨਿਹਾਲ ਹੋਵੇ। ਚਮਕੀ ਲੈਲਾ ਤੁਲ ਕਦਰ ਸਿਆਹ ਸ਼ਬ ਥੀ ਜਿਸ ਤੇ ਪਵੇਗੀ ਨਜ਼ਰ ਮਹਾਲ ਹੋਵੇ। ਡੋਲ ਡਾਲ ਤੇ ਚਾਲ ਦੀ ਲਟਕ ਸੁੰਦਰ ਜਿਹਾ ਫੇਂਕਣੇ ਦਾ ਕੋਈ ਖਿਆਲ ਹੋਵੇ। ਯਾਰ ਸੂਈ ਮਹਿਬੂਬ ਤੂੰ ਫਿਦਾ ਹੋਵੇ ਜਿਉ ਸੂਈ ਜੋ ਮੁਰਸ਼ਦਾ ਨਾਲ ਹੋਵੇ। ਵਾਰਿਸ ਸ਼ਾਹ ਆਏ ਚਮੜੀ ਰਾਂਝਣੇ ਨੂੰ ਜਿਆਂ ਗਧੇ ਦੇ ਗਲ ਵਿੱਚ ਲਾਲ ਹੋਵੇ। ਰਾਂਝਾ ਵੇਖ ਕੇ ਆਖਦਾ ਪਰੀ ਕੋਈ ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ। ਇਹ ਤੇ ਤੁਹਾਨੂੰ ਇਹਦੇ ਵਿੱਚ ਕੋਈ ਮੁਸ਼ਕਲ ਲਫ਼ਜ਼ ਨਹੀਂ ਹੈਗਾ। ਕੋਈ ਹੂਰ ਕੇ ਮੋਹਣੀ ਇੰਦਰਾਣੀ, ਜਿਵੇਂ ਰਾਣੀ ਇੰਦਰ ਦੀ ਜਿਵੇਂ ਰਾਣੀ ਸੀ ਤੇ ਮਨ ਮੋਹਣੀ ਸੀ। ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ। ਹੀਰ ਸੋਹਣੀ ਲੱਗਦੀ ਹੈ ਆਪਣੀਆਂ ਸਹੇਲੀਆਂ ਦੇ ਨਾਲ ਜਦੋਂ ਆਉਂਦੀ ਹੈ। ਨੇੜੇ ਆਏ ਕੇ ਕਾਲਜੇ ਧਾਗਿਓਸ, ਉਹ ਜਦੋਂ ਉਹਦੇ ਕਰੀਬ ਆਈ ਤੇ ਉਹਦੇ ਕਾਲਜੇ ਵਿੱਚ ਕਲੇਜੇ ਵਿੱਚ ਵੜ ਗਈ। ਜਿਵੇਂ ਮਸਤ ਕੋਈ ਨਸ਼ੇ ਦੇ ਨਾਲ ਹੋਵੇ, ਜਿਵੇਂ ਮਤਲਬ ਉਹਨੂੰ ਵੇਖਦਿਆਂ ਜਿਵੇਂ ਕੋਈ ਬੰਦਾ ਮਸਤ ਨਹੀਂ ਹੋ ਜਾਂਦਾ ਨਸ਼ਾ ਕਰਕੇ। ਰਾਂਝਾ ਆਖਦਾ ਅਬਰ ਬਹਾਰ ਆਇਆ। ਰਾਂਝਾ ਕਹਿੰਦਾ ਹੈ ਕਿ ਅਬਰ ਦਾ ਮਤਲਬ ਹੈ ਬੱਦਲ, ਬਹਾਰ ਆਇਆ। ਬੇਲਾ ਦਾ ਮਤਲਬ ਹੈ ਜੰਗਲ। ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ ਤੇ ਸਾਰਾ ਜੰਗਲ ਜਿਹੜਾ ਲਾਲੋ ਲਾਲ ਹੋ ਗਿਆ ਹੈ। ਮਤਲਬ ਉਹਨੂੰ ਇੰਜ ਲੱਗ ਰਿਹਾ ਹੈ ਰਾਂਝੇ ਨੂੰ। ਹਾਠ ਜੋੜ ਕੇ ਬਦਲਾਂ ਹਾਂਝ ਬੱਧੀ, ਹਾਠ ਜੋੜ ਕੇ ਯਾਨੀ ਇੱਕ ਦੂਜੇ ਦੇ ਨਾਲ ਮਿਲ ਕੇ ਸਲਾਹ ਹਾਂਜੀ ਕਰਕੇ ਇੱਕ ਦੂਜੇ ਦੇ ਨਾਲ ਸਲਾਹ ਕਰਕੇ, ਮਤਲਬ ਇੱਕ ਦੂਜੇ ਦੇ ਨਾਲ ਜੁੜ ਕੇ ਬੱਦਲਾਂ ਹਾਂਝ ਬੱਧੀ। ਹਾਂਝ ਦਾ ਮਤਲਬ ਹੈ ਫੌਜ ਵਾਂਗੂ ਬਣ ਗਏ। ਵੇਖਾਂ ਕਿਹੜਾ ਦੇਸ਼ ਨਿਹਾਲ ਹੋਵੇ। ਨਿਹਾਲ ਦਾ ਮਤਲਬ ਹੈ ਖੁਸ਼ ਹੋਣਾ। ਚਮਕੀ ਲੈਲਾ ਤੁਲ ਕਦਰ ਸਿਆਹ ਸ਼ਬ ਥੀ। ਇਹ ਜਦੋਂ ਪਹਿਲੇ ਹੀਰ ਦੀ ਤਾਰੀਫ ਕੀਤੀ ਸੀ ਵਾਰਿਸ ਸ਼ਾਹ ਨੇ ਪਹਿਲਿਆਂ ਬੰਦਾ ਤੋਂ, ਉੱਥੇ ਵੀ ਸੀ ਚਲੋ ਲੈਲਾ ਤੁਲ ਕਦਰ ਦੀ ਕਰੋ ਜ਼ਿਆਰਤ। ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ, ਤੁਹਾਨੂੰ ਯਾਦ ਹੋਏਗਾ। ਚਮਕੀ ਲੈਲਾ ਤੁਲ ਕਦਰ ਸਿਆਹ ਸ਼ਬ ਥੀ। ਲੈਲਾ ਤੁਲ ਕਦਰ ਉਹ ਰਾਤ ਹੈਗੀ ਹੈ ਜਦੋਂ ਕਹਿੰਦੇ ਨੇ ਜੀ ਰਸੂਲ ਪ੍ਰੋਫਿਟ ਜਿਹੜੇ ਨੇ ਉਹ ਖੁਦਾ ਨੂੰ ਮਿਲਣ ਗਏ ਸਨ ਤੇ ਉਹ ਸਾਰੀ ਰਾਤ ਜਿਹੜੀ ਹੈ ਉਹ ਜਾਗਦੇ ਨੇ ਮੁਸਲਮਾਨ। लैलातुल कदर वो रात थी जिस पर कुरान नाजिल हुआ था, वो शबे मेराज थी। हाँ बिल्कुल 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 सही है, सही क्या है। जिससे पवेगी नजर नहाल होवे। ਕੀ ਕਹਿ ਰਹੇ ਨੇ ਕਿਸ਼ੋਰ ਜੀ ਨੇ ਕੀ ਦੱਸਿਆ? ਇਹਨਾਂ ਨੇ ਦੱਸਿਆ ਕਿ ਜਦੋਂ ਕੁਰਾਨ ਉਤਰਿਆ ਸੀ ਨਾ ਜਿਸ ਰਾਤ ਨੂੰ ਕੁਰਾਨ ਉਤਰਿਆ, ਮਤਲਬ ਬੜੀ ਪਾਕ मतलब जब पहली वारी जड़ी वही नाजिल हुई सी ना, वो लैलातुल कदर वाली रात सी। तो मतलब कि बड़ी शुभ रात सी। जी जी। हाँ, स्याह शब्द थी। स्याह का मतलब, शब्द का मतलब है रात। सॉरी अगेन आई हैव टू करेक्ट इट, ये कुरान वाली भी नहीं। लैलातुल कदर रमजान नी आखिरी 10 रातां चों एक होनी, उस विच बहुत ज्यादा सवाब भी लभना। सो ये कोई मतलब एक रात नहीं, हर रमजान नी आखिरी 10 रातां च वो अशनी ते तुसां ने गुनाह भी माफ होने। ਕਹਿੰਦੇ ਨੇ ਜੀ the odd nights yeah ਕਹਿੰਦੇ ਨੇ ਕਿ ਜੀ ਉਹ ਉਹਨਾਂ ਚ ਕੋਈ ਇੱਕ ਮੂਮੈਂਟ ਹੁੰਦਾ ਹੈ ਉਹਨਾਂ ਰਾਤਾਂ ਚ ਜਦੋਂ ਕਿ ਤੁਸੀਂ ਜੋ ਕੁਝ ਮੰਗੋ ਤੁਹਾਨੂੰ ਮਿਲ ਜਾਂਦਾ ਹੈ।
ਡੋਲ ਡਾਲ ਤੇ ਚਾਲ ਦੀ ਲਟਕ ਸੁੰਦਰ, ਉਹਦਾ ਡੋਲ ਡਾਲ ਯਾਨੀ ਬਾਡੀ ਸਟਰਕਚਰ ਤੇ ਚਾਲ ਦੀ ਲਟਕ ਸੁੰਦਰ, ਕਿ ਉਹਦੀ ਜਿਹੜੀ ਚੱਲਣ ਦੀ ਜਿਹੜੀ ਅਦਾ ਹੈ, ਲਟਕ ਦਾ ਮਤਲਬ ਨਖਰਾ, ਸੁੰਦਰ ਲਚਕ। ਸੋਹਣਾ। लचक, लटक लट- लचक। ਹਾਂ, ਲਟਕ ਦਾ ਮਤਲਬ ਹੈ ਲਚਕ लचक ਕੇ ਚੱਲਣਾ, हाँ 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 जी। ਉਹ ਨਖਰੇ ਨਾਲ ਚੱਲਣਾ। ਜਿਹਾ ਪੇਖਣੇ ਦਾ ਕੋਈ ਖਿਆਲ, ਪੇਖਣੇ ਦਾ ਮਤਲਬ ਪੇਖਣਾ ਹੁੰਦਾ ਇਮੈਜਿਨਰੀ, ਇਮੈਜਿਨਰੀ ਪਿਕਚਰ, ਕੋਈ ਖਿਆਲ ਹੋਵੇ, ਯਾਨੀ ਜਿਹੜਾ ਕਿ ਸਿਰਫ ਖਿਆਲਾਂ ਦੇ ਵਿੱਚ ਤੇ ਬਣ ਸਕਦਾ ਹੈ, ਅਸਲ ਵਿੱਚ ਸਾਹਮਣੇ ਉਹ ਨਹੀਂ ਕਦੀ ਤੁਹਾਨੂੰ ਉਸ ਤਰ੍ਹਾਂ ਦਿਸਦਾ। ਯਾਰ ਸੋਈ ਮਹਿਬੂਬ ਤੋਂ ਫਿਦਾ ਹੋਵੇ, ਯਾਰ ਉਹ ਹੀ ਹੁੰਦਾ ਹੈ ਜਿਹੜਾ ਆਪਣੇ ਮਹਿਬੂਬ ਤੋਂ ਕੁਰਬਾਨ ਹੋ ਜਾਵੇ। ਜੀਉ ਸੋਈ ਜੋ ਮੁਰਸ਼ਿਦਾਂ ਨਾਲ ਹੋਵੇ, ਤੇ ਦਿਲ ਉਹ ਹੀ ਹੈ ਜਿਹੜਾ ਕਿ ਆਪਣੇ ਮੁਰਸ਼ਿਦ ਦੇ ਨਾਲ ਲੱਗਿਆ ਹੋਵੇ। ਵਾਰਿਸ ਸ਼ਾਹ ਆਏ ਚੰਬੜੀ ਰਾਂਝਣੇ ਨੂੰ, ਜਿਹਾ ਗਧੇ ਦੇ ਗਲ ਵਿੱਚ ਲਾਲ ਹੋਵੇ। ਇਹ ਹੁਣ ਦੇਖੋ ਜੁਗਤ ਵੀ ਲਾ ਗਏ ਨੇ ਮੌਸੂਫ ਵਾਰਿਸ ਸ਼ਾਹ ਹੋਣੀ ਰਾਂਝੇ ਨੂੰ, ਕਿ ਉਹ ਆ ਕੇ ਰਾਂਝੀ ਨੂੰ ਚੰਬੜੀ ਹੈ, ਉਹ ਸਵਾਹ ਮਰ ਕੇ ਬੈਠਾ ਹੈ ਤੇ ਉਹ ਆ ਕੇ ਚੰਬੜੀ ਹੈ ਉਹਨੂੰ, ਤੇ ਉਹ ਕਹਿੰਦਾ ਹੈ ਕਿ ਜਿਵੇਂ ਖੋਤੇ ਦੇ ਗਲ ਵਿੱਚ ਕੋਈ लाल पा देता। ਲਾਲ ਪਾਤਾ, ਕੋਈ ਮੋਤੀ ਪਾਤਾ ਹੋਵੇ। ਇਹ ਤਾਂ ਬਹੁਤ ਹੀ ਸਟਾਈਲ ਇਹਦਾ ਜਿਹੜਾ ਨਾ ਵਾਰਿਸ ਸ਼ਾਹ ਦਾ ਕਮਾਲ ਜੋ- ਦਾ, ਮੈਂ ਇੰਨੀ ਯੂਨੀਕਨੈਸ ਹੈ ਨਾ ਗੱਲ ਦੇ ਵਿੱਚ। जुगता लाण दे ਖੂਬਸੂਰਤੀ ਨਾਲ ਉਹ ਸਾਰਾ ਪਿਛਲਾ ਵੀ, ਕਿ ਉਹ ਇਹ ਗਹਿਣੇ ਵੀ ਲਾਏ ਹੋਏ ਤੇ ਕੱਪੜੇ ਤਰੇ ਤਰ੍ਹਾਂ ਨੇ ਲਾਏ ਹੋਏ ਵਗੈਰਾ ਵਗੈਰਾ, ਤੇ ਉਸ ਤਰ੍ਹਾਂ ਲੱਗਣੀ ਪਈ। ਔਰ ਫਿਰ ਆਖਰ ਇਹ ਜੋ ਗਧੇ ਨੇ ਨਾਲ ਨੇ ਗੱਲ ਵਿੱਚ ਲਾਲ ਹੋਏਗੀ, ਤਾਂ ਵਾਹ ਵਾਰਿਸ ਸ਼ਾਹ ਵੀ ਆਂਦਾ ਹੈ। ਚਲੋ ਜੀ ਅੱਗੇ ਬੀਵਾ ਜੀ ਪੜੋ। अच्छा जी। कुंड ला के हीर दीदार दिता, रिया होश ना अकल थी ताक कीता। लंक बाग दी परी ने चाक दे के, सीना पाड़ के चाक दा चाक कीता। बन मापिया जालमा टोर दिती, तेरे इश्क ने मार के खाक कीता। मां बाप ते अंग भुला बैठी, असां चाक नू अपना साक कीता। तेरे बाज ना किसे नू अंग लाया, सीना साड़ के बिरहो ने खाक कीता। वेख नवी नरोई अमान तेरी, शाहद हाल दा मैं रब पाक कीता। अल्लाह जानदा है इन्हां आशकां ने, मजे ज़ौक नू चाए तलाक कीता। वारिस शाह लै चलना तुसां सानू, किस वास्ते ज्यों गमनाक कीता। ਜਿਉ ਹਾਂ, ਕੁੰਡ ਲਾ ਕੇ ਹੀਰ ਦੀਦਾਰ ਦਿੱਤਾ, ਰਿਆ ਹੋਸ਼ ਨਾ ਅਕਲ ਥੀ ਤਾਕ ਕੀਤਾ। ਤਾਕ ਕਰਨਾ ਹੁੰਦਾ ਹੈ ਕਿਸੇ ਚੀਜ਼ ਨੂੰ ਇੱਕ ਪਾਸੇ ਰੱਖ ਦੇਣਾ, ਜਿਵੇਂ ਉਹ ਘਰਾਂ 'ਚ ਪਰਛਤੀਆਂ ਨਹੀਂ ਸੀ ਹੁੰਦੀਆਂ, ਪਰਛਤੀ ਦੇ ਉੱਤੇ ਰੱਖ ਦੇਣਾ। ਲਿੰਕ ਬਾਗ ਦੀ ਪਰੀ ਨੇ ਝਾਕ ਦੇ ਕੇ, ਲੰਕਾ ਦੇ ਬਾਗ ਦੀ ਪਰੀ ਨੇ ਉਹਨੂੰ ਝਕਾਨੀ ਦੇ ਕੇ ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ। ਪਹਿਲੇ ਚਾਕ ਦਾ ਮਤਲਬ ਤੇ ਨੌਕਰ ਹੈ, ਸੀਨਾ ਪਾੜ ਕੇ ਚਾਕ ਦਾ ਚਾਕ, ਦੂਜਾ ਚਾਕ ਜਿਹੜਾ ਉਹਦਾ ਮਤਲਬ ਪਾੜਨਾ ਹੈ। हाँ ਮਨ ਮਾਪਿਆਂ ਜ਼ਾਲਮਾਂ ਟੋੜ ਦਿੱਤੀ, ਤੇਰੇ ਇਸ਼ਕ ਨੇ ਮਾਰ ਕੇ ਖਾਕ ਕੀਤਾ। ਖਾਕ ਦਾ ਮਤਲਬ ਮਿੱਟੀ ਹੈ। ਮਾਂ ਬਾਪ ਤੇ ਅੰਗ ਭੁਲਾ ਬੈਠੀ, ਅਸਾਂ ਚਾਕ ਨੂੰ ਆਪਣਾ ਸਾਕ ਕੀਤਾ। ਮੈਂ ਮਾਂ ਪਿਓ ਤੇ ਜਿਹੜੇ ਰਿਸ਼ਤੇਦਾਰ ਸਨ, ਅੰਗ ਦਾ ਮਤਲਬ ਹੈ ਰਿਸ਼ਤੇਦਾਰ, ਉਹਨਾਂ ਨੂੰ ਅੰਗ ਸਾਕ, ਉਹਨਾਂ ਨੂੰ ਭੁਲਾ ਕੇ ਤੇ ਚਾਕ ਨਾਲ ਆਪਣਾ ਰਿਸ਼ਤਾ ਜੋੜ ਲਿਆ। ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ। ਇੱਥੇ ਅੰਗ ਦਾ ਮਤਲਬ ਹੈ ਜਿਸਮ ਦਾ ਹਿੱਸਾ। ਮੈਂ ਆਪਣੇ ਜਿਸਮ ਨੂੰ ਕਿਸੇ ਨੂੰ ਨਾਲ ਨਹੀਂ ਲਾਇਆ। ਸੀਨਾ ਸਾੜ ਕੇ ਬਿਰੋਂ ਨੇ ਖਾਕ ਕੀਤਾ। ਬਿਰੋਂ ਹਿਜਰ ਜਿਹੜਾ ਹੈ ਉਹਨੇ ਮੇਰਾ ਸੀਨਾ
ਸਾੜ ਕੇ ਤੇ ਮਿੱਟੀ ਕਰ ਦਿੱਤਾ ਹੈ। ਵੇਖ ਨਵੀਂ ਨਰੋਈ ਅਮਾਨ ਤੇਰੀ, ਅਮਾਨ ਦਾ ਮਤਲਬ ਹੈ ਅਮਾਨਤ। ਇਹ ਮੈਂ ਵੇਖ, ਮੈਂ ਆਪਣੇ ਆਪ ਨੂੰ ਨਵੀਂ ਨਰੋਈ ਰੱਖਿਆ ਹੈ ਤੇਰੀ ਅਮਾਨਤ ਸਮਝ ਕੇ। ਸ਼ਾਹਦ ਹਾਲ ਦਾ ਮੈਂ ਰੱਬ ਪਾਕ ਕੀਤਾ, ਤੇ ਇਹਦਾ ਗਵਾਹ ਜਿਹੜਾ ਹੈ ਉਹ ਅੱਲਾ ਖੁਦ ਹੈ। ਅੱਲਾ ਜਾਣਦਾ ਹੈ ਇਹਨਾਂ ਆਸ਼ਕਾਂ ਨੇ ਮਜ਼ੇ ਜ਼ੌਕ ਨੂੰ ਚਾਅ ਤਲਾਕ ਕੀਤਾ। ਅੱਲਾ ਜਾਣਦਾ ਹੈ ਕਿ ਆਸ਼ਿਕ ਜਿਹੜੇ ਨੇ ਉਹ ਮਜ਼ੇ ਨੂੰ ਤਲਾਕ ਕਰਨਾ, ਮਤਲਬ ਕਿਸੇ ਨਾਲ ਤਲਕ ਤੋੜ ਲੈਣਾ। जुदाई ਜ਼ੌਕ, जुदाई ਹਾਂਜੀ। हो जान, जुदाई करनी। जुदाई जुदा ही वही हाँ जी, ਰਿਸ਼ਤਾ ਤੋੜ ਦੇਣਾ ਨਾ। ਜ਼ੌਕ ਦੇ ਨਾਲ ਜਿਹੜਾ ਰਿਸ਼ਤਾ ਹੁੰਦਾ ਹੈ, ਜਿਹੜਾ ਸ਼ੌਕ ਦੇ ਨਾਲ, ਜਿਹੜਾ ਆਮ ਬੰਦਿਆਂ ਦੇ ਸ਼ੌਕ ਹੁੰਦੇ ਨੇ, ਉਹਨਾਂ ਨੇ ਛੱਡ ਦਿੱਤਾ ਹੁੰਦਾ ਹੈ ਆਸ਼ਕਾਂ ਨੇ। ਵਾਰਿਸ ਸ਼ਾਹ ਲੈ ਚੱਲਣਾ ਤੁਸਾਂ ਸਾਨੂੰ, ਕਿਸ ਵਾਸਤੇ ਜੀਉ ਗਮਨਾਕ ਕੀਤਾ। ਤੇ ਉਹ ਰਾਂਝੇ ਨੂੰ ਕਹਿੰਦੀ ਹੈ ਕਿ ਤੂੰ ਨਾਲ ਲੈ ਜਾਏ, ਹੁਣ ਤੂੰ ਤੇ ਗਮ ਕਿਉਂ ਲਾਇਆ ਤੂੰ ਆਪਣੇ ਆਪ ਨੂੰ। ਚਲੋ ਜੀ ਅੱਗੇ ਪੜੋ ਮਦੀਆ ਜੀ। जी चौधराया छड़ के चाक बनी, मैं ही चार के अंत नु चूर हो ना चूर होए कोल कवारियां दे लोरे मारियां दे उल्लू हारियां दे होर होवे। माओ बाप करार कर कोल हारे कम, खेरियां दे जोरो जोर होए। राह सच ते कदम धरन नाही, is that धरन नाही, जिना खोतियां दे मन खोर होए। तेरे वास्ते मिलिए कड देसू, असी अपने देश ते छोर होए। वारिशा ना अकल ना होश रहा, मारे हीर दे शहर दे मोर होए। ਚੁਦਰਾਈਆਂ ਛੱਡ ਕੇ ਚਾਕ ਬਣੇ, ਮਹੀਂ ਚਾਰ ਕੇ, ਮੱਝਾਂ ਚਾਰ ਕੇ, ਅੰਤ ਅਖੀਰ ਨੂੰ ਚੋਰ ਹੀ ਸਮਝਿਆ ਗਿਆ। ਕੌਲ ਕੁਆਰੀਆਂ ਦੇ, ਲੋੜੇ ਮਾਰੀਆਂ ਦੇ। ਕੁਆਰੀਆਂ ਦੇ ਜਿਹੜੇ ਵਾਅਦੇ ਨੇ, ਕੌਲ ਦਾ ਮਤਲਬ ਵਾਅਦਾ, ਕੁਆਰੀਆਂ ਦਾ ਵਾਅਦਾ ਜਿਹੜਾ ਹੈ, ਲੋੜੇ ਮਾਰੀਆਂ ਦੇ ਯਾਨੀ ਤੂਫਾਨੀ ਤਰ੍ਹਾਂ ਵਗਣ ਵਾਲੀਆਂ ਵਾਰੀਆਂ ਦੇ ਜਿਹੜੇ ਵਾਅਦੇ ਨੇ, ਓਲੋ ਹਾਰੀਆਂ ਦੇ। ਓਲੋ ਹਾਰਾ ਹੁੰਦਾ ਯੂਨੀਕ, ਅਲੋਹਾਰ ਲਫ਼ਜ਼ ਹੁੰਦਾ ਅਲੋਹਾਰ, ਉਹਦਾ ਮਤਲਬ ਹੈ ਯੂਨੀਕ, ਵੱਖਰਾ। ਹੋਰ ਹੋਏ। ਇਹ ਬਾਰਿਸ਼ਾਂ ਦੇ ਕੁਆਰੀ ਦੇ ਉੱਤੇ ਪਹਿਲੇ ਵੀ ਇੱਕ ਜਗ੍ਹਾ ਤੇ ਕਹਿੰਦਾ ਹੈ, ਵਾਰਿਸ਼ਾ ਵਸਾ ਕੀ ਕੁਆਰੀਆਂ ਦਾ, ਐਵੇਂ ਲੋਕ ਨਿਕੰਬੜੇ ਕਰਨ ਜਿਹੜੇ। ਕਿ ਕੁਆਰੀਆਂ ਜਿਹੜੀਆਂ ਨੇ ਉਹਨਾਂ ਦੇ ਵਾਅਦੇ ਦਾ ਇਤਬਾਰ ਕੀ। ਤੇ ਵੈਸੇ 99.9% ਇਹੋ ਹੀ ਹੁੰਦਾ ਕਿ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਤਾਂ ਉਹ ਆਪਣਾ ਘਰ ਸੰਭਾਲ ਲੈਂਦੀ ਹੈ, ਤੇ ਫਿਰ ਪਹਿਲੀ ਜ਼ਿੰਦਗੀ ਨੂੰ ਤਾਂ ਭੁੱਲ ਜਾਂਦੀ ਹੈ ਨਾ ਉਹ। ਮਾਂ ਬਾਪ ਕਰਾਰ ਕਰ ਕੌਲ ਹਾਰੇ, ਮੇਰੇ ਮਾਂ ਪਿਓ ਨੇ ਵਾਅਦਾ ਕੀਤਾ ਸੀ ਤੇ ਉਹ ਵਾਅਦਾ ਭੁੱਲ ਗਏ। ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ, ਤੇ ਖੇੜਿਆਂ ਦੇ ਜ਼ੋਰੋ ਜ਼ੋਰ ਕੰਮ ਹੋ ਗਏ। ਰਾਹ ਸੱਚ ਦੇ ਤੇ ਕਦਮ ਧਰਨ ਨਹੀਂ, ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਵੇ। ਉਹ ਜਿਨ੍ਹਾਂ ਦੇ ਮਨ ਵਿੱਚ ਖੋਟ ਹੋਵੇ, ਉਹ ਸੱਚ ਦੀ ਰਾਹ ਤੇ ਨਹੀਂ ਚੱਲ ਸਕਦੇ। ਤੇਰੇ ਵਾਸਤੇ ਮਿਲੀ ਹਾਂ ਕੱਢ ਦੇਸੋਂ, ਅਸੀਂ ਆਪਣੇ ਦੇਸ਼ ਦੇ ਚੋਰ ਹੋਏ। ਤੇ
ਤੇਰੀ ਵਜ੍ਹਾ ਤੋਂ ਮੈਨੂੰ ਦੇਸ਼ ਚੋਂ ਕੱਢਿਆ ਗਿਆ ਤੇ ਮੈਂ ਆਪਣੇ ਹੀ ਦੇਸ਼ ਦੇ ਵਿੱਚ ਚੋਰ ਬਣ ਗਈ। ਵਾਰਿਸ ਸ਼ਾਹ ਨਾ ਅਕਲ ਨਾ ਹੋਸ਼ ਰਿਹਾ, ਮਾਰੇ ਹੀਰ ਦੇ ਸ਼ਹਿਰ ਦੇ ਮੋਰ ਹੋਏ। ਹੀਰ ਦੇ ਜਿਹੜਾ ਜਾਦੂ ਹੈ ਉਹਨੇ ਮੋਰ ਵਾਂਗੂ ਕਰ ਦਿੱਤਾ। ਚਲੋ ਜੀ ਅੱਗੇ ਫਿਰ ਤੁਹਾਡੀ ਵਾਰੀ ਆ ਗਈ। ਮੋਰ ਬਣਾ ਦਿੱਤਾ ਮਤਲਬ ਕਿ ਸਾਨੂੰ ਨਚਾ ਦਿੱਤਾ ਦੁਨੀਆ ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਅੱਛਾ ਡਾਕਟਰ ਸਾਹਿਬ, ਇੱਥੇ ਇਹਨਾਂ ਬੰਦਾਂ ਦੇ ਵਿੱਚ ਫਿਰ ਦੁਬਾਰਾ ਹੀਰ ਨੇ ਇਹ ਗੱਲ ਬੜੀ ਅਫਰਮ ਕੀਤੀ ਆ, ਉਹਦੀ ਅਪਰੋਚ ਜਿਹੜੀ ਰਾਂਝੇ ਦੀ ਐਂਬੀਵਲੈਂਟ ਹੈਗੀ ਤੇ ਹੀਰ ਦੀ ਬੜੀ ਸੋਲਿਡ ਹੈ ਕਿ ਚੱਲ ਤੂੰ ਮੇਰੇ ਨਾਲ। ਮਤਲਬ ਕਿੰਨੀ ਬੋਲਡ ਉਹਦੀ ਅਪਰੋਚ ਹੈ ਇਸ ਦੇ ਵਿੱਚ। ਕੱਲੀ ਦਾ ਆ ਜਾਣਾ ਔਰ ਉਹਨੂੰ ਕਹਿਣਾ ਕਿ ਮੈਨੂੰ ਲੈ ਚੱਲ। ਲੇਕਿਨ ਜਨਾਬ ਜਾਨ ਤਲੀ ਧਰਕ ਕੇ ਤੇ ਉਹਦੇ ਸਹੁਰਿਆਂ ਦੇ ਪਿੰਡ ਕੌਣ ਆ ਗਿਆ? ਰਾਂਝਾ ਹੀ ਗਿਆ ਨਾ, ਇਹ ਨਾ ਭੁੱਲੋ। ਉਹੀ ਗੱਲ ਹੈ ਨਾ ਸਰ ਜੀ, ਉਹ ਪਲੈਨਿੰਗ ਉਹ ਕਰਦੀ ਹੈ ਤੇ ਇਹ ਤੇ ਜਿੱਦਾਂ ਈਵਨ ਆਪਣਾ ਮਿਰਜ਼ਾ ਵੀ ਅਸੀਂ ਵੇਖਿਆ ਆ, ਇਹ ਤੇ ਬਸ ਦਿਲ ਦੇ ਹੱਥੀਂ ਹੋ ਕੇ ਤੇ ਵਿਦਆਊਟ ਐਨੀ ਪਲਾਨ ਪਹੁੰਚ ਜਾਂਦੇ ਆ। ਤੇ ਪਲੈਨਿੰਗ ਤੇ ਵਿਮਨ ਕਰਦੀਆਂ ਨੇ ਨਾ ਹਮੇਸ਼ਾ ਹੀ। ਵੈਸੇ ਵੀ ਜਿਹੜਾ ਇਹ ਸੂਫੀ ਲਿਟਰੇਚਰ ਹੈ ਉਹਦੇ ਵਿੱਚ ਰਾਂਝਾ ਜਿਹੜਾ ਉਹ ਮਾਸ਼ੂਕ ਹੈ, ਉਹ ਆਸ਼ਿਕ ਨਹੀਂ ਹੈਗਾ। ਸ਼ਾਹ ਰਾਂਝਾ ਅਲਬੇਲਾ ਜੋਗੀ ਜਾਦੂਗਰ ਵੇ। ਜਿੱਥੇ ਜਿੱਥੇ ਵੀ ਰਾਂਝੇ ਦਾ ਕਾਫੀਆਂ ਦੇ ਵਿੱਚ ਜ਼ਿਕਰ ਹੁੰਦਾ ਹੈ ਨਾ, ਤੇ ਰਾਂਝਾ ਜਿਹੜਾ ਉਹ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ। ਰਾਂਝਾ ਜਿਹੜਾ ਉਹ ਮਾਸ਼ੂਕ ਹੈ, ਆਸ਼ਿਕ ਹੀਰ ਹੈ। ਮੈਂ ਸਮਝ ਗਿਆ ਇਹ ਗੱਲ। ਇਹ ਬੜੀ ਇੰਟਰਸਟਿੰਗ ਗੱਲ ਹੀ ਕਿਹਾ ਕਿ ਰਾਂਝੇ ਨਾ ਜਿਹੜਾ कैरेक्टर आ, जोगी ना ਜਿਹੜਾ कैरेक्टर आ, उसकी रिफॉर्मर भी बंदा लोग समझी सकने कि और एक रिफॉर्मर भी आ, फिर तुस आखने हो माशूक आ। सो उसनी ताबेदारी उसनी उस नाल मोहब्बत भी उसी तरह करनी चाहिए जिस तरह बंदा अल्लाह नाल करना वगैरह वगैरह। तो ये बड़ी इंटरेस्टिंग इंटरप्रिटेशन तुसा दसने पे हो कि रांझे ने कैरेक्टर की तुसा उसकी सिंबलाइजेशन कई चीज़ां नहीं बननी, माशूक नहीं भी बननी, ਇਹ ਜਿਹੜਾ रिफॉर्मर नहीं भी बननी। ਇਹ ਜਿਹੜਾ ਹੀਰ ਰਾਂਝੇ ਦੇ ਕਿਸੇ ਦੇ ਵਿੱਚ ਰਾਂਝਾ ਬਤੌਰ ਆਸ਼ਿਕ ਦੇ ਆ ਨਾ, ਇਹ ਬਿਲਕੁਲ ਯੂਨੀਕ ਹੈਗਾ ਹੈ। ਯਾਨੀ ਸਿਰਫ ਇਸ ਕਹਾਣੀ ਦੇ ਵਿੱਚ ਰਾਂਝਾ ਜਿਹੜਾ ਹੈ ਉਹ ਆਸ਼ਿਕ ਹੈ। ਬਾਕੀ ਦੇ ਮੋਸਟਲੀ ਲਿਟਰੇਚਰ ਦੇ ਵਿੱਚ ਰਾਂਝਾ ਮਾਸ਼ੂਕ ਹੈ। ਚਲੋ ਜੀ ਆਪਣਾ ਇੱਕ ਗੱਲ ਤੁਹਾਡੇ ਨਾਲ ਪੁੱਛਣੀ ਸੀ ਕਿ ਜਦੋਂ ਆਸ਼ਿਕ ਤੇ ਮਸ਼ੂਕ ਦੀ ਜਿਹੜੀ ਗੱਲ ਹੈ, ਆਸ਼ਿਕ ਸਮਝਦੇ ਆ ਕਿ ਇਜ਼ ਮੋਰ ਅਗਰੈਸਿਵ, ਮਸ਼ੂਕ ਇਜ਼ ਅ ਫਾਲੋਅਰ। ਕੋਈ ਈਵਨ ਲੈਵਲ ਦੀਆਂ ਗੱਲਾਂ ਨਹੀਂ ਦੋਵੇਂ ਆਸ਼ਿਕ ਤੇ ਮਸ਼ੂਕ? ਨਹੀਂ, ਮਤਲਬ ਇਹ ਹੈ ਕਿ ਆਸ਼ਿਕ ਦਾ ਮਤਲਬ ਹੈ the one who seeks out, ਤੇ ਮਸ਼ੂਕ ਉਹ ਹੈ who is sought after। ਵਾਹ, ਇਹ ਮਜ਼ੇਦਾਰ ਗੱਲ ਹੈ। ਠੀਕ ਹੈ, तो ਜਿਹੜਾ ਸੀਕ ਆਊਟ ਕਰਦਾ ਹੈ ਉਹ ਪ੍ਰੋਐਕਟਿਵ ਹੁੰਦਾ ਹੈ। ਉਹ ਹਾਂ ਬਿਲਕੁਲ, ਮਤਲਬ ਇਹ ਹੈ ਉਹ ਆਸ਼ਿਕ ਹੈ ਨਾ, ਉਹ ਤੇ ਸੀਕ ਆਊਟ ਕਰਦਾ ਹੈ ਨਾ। ਤੇ ਜਿਹੜਾ ਜਿਹਨੂੰ ਸੀਕ ਆਊਟ ਕੀਤਾ ਜਾ ਰਿਹਾ ਹੁੰਦਾ ਹੈ ਉਹਨੂੰ ਅਸੀਂ ਮਾਸ਼ੂਕ ਕਹਿ ਦਿੰਦੇ ਹਾਂ। ਠੀਕ ਹੈ। ਅੱਛਾ, ਮੈਂ ਅਗਲਾ ਪੜ੍ਹਨਾ ਜੀ ਕਿ can I just ask, sorry, like the feeling I'm getting from these buns is like they've gone back to the beginning of their relationship. Can we look at it like that? Although they've tried, it's like they've gone back in time, like back to the beginning. Can we look at it like that? Even though they're both transformed as characters, both Ranja and Heer, but it's like they've gone back to the beginning of the relationship, or no? ਬਿਲਕੁਲ 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 ਬਿਲਕੁਲ। ਅਗਰ ਤੁਸੀਂ ਸ਼ੁਰੂ ਚ ਵੀ ਅਗਰ ਤੁਸੀਂ ਵੇਖੋ ਨਾ, ਵਾਰਿਸ ਸ਼ਾਹ ਦੇ ਵਿੱਚ ਵੀ ਅਗਰ ਤੁਸੀਂ ਸ਼ੁਰੂ ਦੇ ਵਿੱਚ ਦੇਖੋ ਤੇ ਜਦੋਂ ਦੋਵੇਂ ਪਹਿਲੀ ਵਾਰੀ ਮਿਲਦੇ ਨੇ ਹੀਰ ਤੇ ਰਾਂਝਾ, ਤੇ ਉਹਦੇ ਵਿੱਚ ਆਸ਼ਿਕ ਹੀਰ ਲੱਗਦੀ ਹੈ, ਉੱਥੇ ਵੀ ਆਸ਼ਿਕ ਹੀਰ ਲੱਗਦੀ ਹੈ, ਰਾਂਝਾ ਮਾਸ਼ੂਕ ਲੱਗਦਾ ਹੈ।
ਕਿਉਂਕਿ ਉਹ ਤੇ ਕ੍ਰਿਟਿਸਾਈਜ਼, ਉਹ ਤੇ ਉਹਨੂੰ ਕ੍ਰਿਟੀਕਲੀ ਇਵੈਲੂਏਟ ਕਰ ਰਿਹਾ ਨਾ ਹੀਰ ਨੂੰ। ਤੇ ये ਹਾਂਜੀ ਚਲੋ ਪੜੋ ਜੀ। ਅੱਛਾ, ਅਗਲੇ ਹੈਗੀ ਹੈ ਕਿ ਮੇਤਰ ਨੂਹ ਦਿਆਂ ਬੇਟਿਆਂ ਜ਼ਿੱਦ ਕੀਤੀ, ਡੁੱਬ ਮੋਏ ਨੇ ਛੱਡ ਮੁਹਾਣਿਆਂ ਨੂੰ। ਯਾਕੂਬ ਦਿਆਂ ਪੁੱਤਰਾਂ ਜ਼ੁਲਮ ਕੀਤਾ, ਤੇ ਸੁਣਿਆ ਹੋਸੀਆ ਯੂਸਫੋਂ ਵਾਣਿਆਂ ਨੂੰ। ਹਾਬੀਲ ਕਾਬੀਲ ਦੀ ਜੰਗ ਹੋਈ, ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ। ਜੇ ਮੈਂ ਜਾਣਦੀ ਮਾਪਿਆਂ ਬੰਨ ਦੇਣੀ, ਛੱਡ ਚਲਦੀ ਝੰਗ ਸਮਾਣਿਆਂ ਨੂੰ। ਕਾਹਸ਼ ਹੱਕ ਦੀ ਕਲਮ ਤਕਦੀਰ ਵਗੀ, ਮੋੜੇ ਕੌਣ ਅੱਲਾ ਦਿਆਂ ਭਾਣਿਆਂ ਨੂੰ। ਕਿਸੇ ਤੱਤੜੇ ਵਕਤ ਸੀ ਨੇ ਲੱਗਾ, ਤੁਸਾਂ ਬੀਜਿਆਂ ਭੁੰਨਿਆਂ ਦਾਣਿਆਂ ਨੂੰ। 3.5 ਹੱਥ ਜ਼ਿਮੀ ਹੈ ਮਿਲਖ ਤੇਰੀ, ਵਸੇ ਕਾਸ ਨੂੰ ਏਡ ਵਲਾਣਿਆਂ ਨੂੰ। ਗੂੰਗਾ ਨਹੀਂ ਕੁਰਾਨ ਦਾ ਹੋਏ ਹਾਫਿਜ਼, ਅੰਨਾ ਵੇਖਦਾ ਨਹੀਂ ਟਿਟਾਣਿਆਂ ਨੂੰ। ਵਾਰਿਸ ਸ਼ਾਹ ਅੱਲਾ ਬਿਨ ਕੌਣ ਪੁੱਛੇ, ਪਿੱਛਾ ਟੁੱਟਿਆਂ ਅਤੇ ਨਿਮਾਣਿਆਂ ਨੂੰ। ਕਮਾਲ ਹੈ। ਮਿੱਤਰ ਨੂੰ ਦਿਆਂ ਬੇਟਿਆਂ ਜ਼ਿੱਦ ਕੀਤੀ। ਇਹ ਤੁਹਾਨੂੰ ਈਸ਼ਵਰ ਜੀ ਨੂੰ ਤੇ ਪਤਾ ਹੀ ਹੈ ਕਿ ਜਿਹੜੇ ਪ੍ਰੋਫਟ ਨੂਹ ਸੀ, ਨੂੰ ਉਹਦੇ ਤੂਫਾਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ। ਹਾਂਜੀ, ਨੋਆ, ਜਿਹੜਾ ਨੋਆ ਸੀਗਾ ਅੰਗਰੇਜ਼ੀ ਦੇ ਵਿੱਚ, ਹਾਂਜੀ, ਨੋਆ ਤੇ ਉਹਦੇ ਜਿਹੜੇ ਪੁੱਤਰ ਸੀ ਉਹਨਾਂ ਨੇ ਨਹੀਂ ਉਹਦੀ ਗੱਲ ਮੰਨੀ, ਤੇ ਉਹ ਡੁੱਬ ਕੇ ਮਰ ਗਏ ਸੀ। ਜ਼ਿੱਦ ਕੀਤੀ, ਡੁੱਬ ਮੋਏ ਨੇ ਛੱਡ ਮੁਹਾਣਿਆਂ ਨੂੰ। ਤੇ ਉਹ ਮੁਹਾਣੇ ਦਾ ਮਤਲਬ ਹੁੰਦਾ ਹੈ ਮਲਾਵਾਂ ਵਾਂਗ ਡੁੱਬ ਕੇ ਮਰ ਗਏ ਨੇ। ਯਾਕੂਬ ਦਿਆਂ ਪੁੱਤਰਾਂ ਜ਼ੁਲਮ ਕੀਤਾ। ਉਹ ਤੁਹਾਨੂੰ ਪਤਾ ਨਾ ਕਿ ਉਹਨਾਂ ਨੇ ਯਾਕੂਬ ਦੇ ਪੁੱਤਰ ਜਿਹੜੇ 10 ਸਨ, ਉਹ ਯੂਸੁਫ ਨੂੰ ਲੈ ਕੇ ਤੇ ਉਹਨਾਂ ਨੇ ਖੂਹ ਵਿੱਚ ਸੁੱਟ ਦਿੱਤਾ ਖੂਹ ਸੀ। ਦੇ ਵਿੱਚ ਸੁੱਟ ਦਿੱਤਾ ਸੀ, ਤੁਸੀਂ ਦੱਸੀ ਸੀ। ਹਾਂਜੀ ਹਾਂਜੀ, ਯਾਕੂਬ ਨੇ ਪੁੱਤਰਾਂ ਜ਼ੁਲਮ ਕੀਤਾ, ਸੁਣਿਆ ਹੋਸੀਆ ਯੂਸੁਫਾਂ ਬਾਣੀਆਂ ਨੂੰ। ਯੂਸੁਫ ਬਾਣੀ ਦੇ ਵਿੱਚ ਦੀ ਕਹਾਣੀ ਦੇ ਵਿੱਚ ਤੁਸੀਂ ਇਹ ਸੁਣਿਆ ਹੋਵੇਗਾ। ਹਾਬੀਲ ਕਾਬੀਲ ਦੀ ਜੰਗ ਹੋਈ, ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ। ਹਾਬੀਲ ਕਾਬੀਲ ਜਿਹੜੇ ਨੇ ਉਹ ਆਦਮ ਦੇ 2 ਪੁੱਤਰ ਸਨ। ਉਹਨਾਂ ਦੀ ਜਿਹੜੀ ਹੈ ਇੱਕ ਕੁੜੀ ਸੀ, ਯਾਨੀ ਉਹ ਵੀ ਉਹਨਾਂ ਦੀ ਭੈਣ ਹੀ ਸੀ। ਤੇ ਉਹਦੇ ਨਾਲ ਕਿੰਨੇ ਲੈਣੀ ਹੈ, ਇਸ ਗੱਲ ਦੇ ਉੱਤੇ ਹਾਬੀਲ ਤੇ ਕਾਬੀਲ ਦੀ ਜੰਗ ਹੋਈ ਸੀ। ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ। ਕੁਤਬ ਦਾ ਮਤਲਬ ਬਹੁਤ ਹਾਈਸਟ ਲੈਵਲ ਦਾ ਜਿਹੜਾ ਸਪਿਰਿਚੁਅਲ ਲੀਡਰ ਹੈ, ਉਹ ਵੀ। ਇਹ ਸੌਰੀ ਟੂ ਇੰਟਰਪਟ, ਇਹ ਕੇਨ ਇਨੇਬਲ ਵੀ, ਹਾਬੀਲ ਕਾਬੀਲ ਜਿਹੜੇ ਨਾ ਅੰਗਰੇਜ਼ੀ ਚ ਕੇਨ ਇਨੇਬਲ ਹੈ। ਅੱਛਾ, ਜੇ ਮੈਂ ਜਾਣਦੀ ਮਾਪਿਆਂ ਬੰਨ ਦੇਣੀ, ਛੱਡ ਚੱਲਦੀ ਜੰਗ ਸਮਾਣਿਆਂ ਨੂੰ। ਜੇ ਮੈਨੂੰ ਪਤਾ ਹੁੰਦਾ ਕਿ ਮੇਰੇ ਮਾਂ ਪਿਓ ਨੇ ਮੈਨੂੰ ਬੰਨ ਦੇਣਾ ਯਾਨੀ ਖੇੜਿਆਂ ਦੇ ਨਾਲ, ਤੇ ਮੈਂ ਝੰਗ ਦਾ ਜਿਹੜੀ ਜੂਹ ਹੈ, ਜਿਹੜਾ ਇਲਾਕਾ ਹੈ, ਉਹ ਛੱਡ ਦਿੰਦੀ। ਖਾਹਿਸ਼ ਹੱਕ ਦੀ ਕਲਮ ਤਕਦੀਰ ਵਗੀ। ਖਾਹਿਸ਼ ਹੱਕ ਦੀ ਕਲਮ ਤਕਦੀਰ ਵਗੀ। ਹੱਕ ਦੀ ਖਾਹਿਸ਼ ਇਹ ਸੀ, ਯਾਨੀ ਮਤਲਬ ਰੱਬ ਦੀ ਖਾਹਿਸ਼ ਇਹ ਸੀ, ਤੇ ਉਹਨੇ ਇਹ ਤਕਦੀਰ ਲਿਖੀ। ਮੋੜੇ ਕੌਣ ਅੱਲਾ ਦੇ ਭਾਣਿਆਂ ਨੂੰ ਪਸੰਦ। ਅੱਲਾ ਜਿਸ ਚੀਜ਼ ਨੂੰ, ਅੱਲਾ ਨੂੰ ਜੋ ਚੀਜ਼ ਪਾਉਂਦੀ ਆ ਉਹਨੂੰ ਕੋਈ ਮੋੜ ਨਹੀਂ ਸਕਦਾ। ਕਿਸੇ ਤੱਤੜੇ ਵਕਸੀ ਨਹੀਂ ਲੱਗਾ। ਕਿਸੇ ਭੈੜੇ ਵੇਲੇ, ਤੱਤੜੇ ਦਾ ਮਤਲਬ ਗਰਮ ਸੜੇ ਹੋਏ ਵੇਲੇ ਤੇ ਜਿਹੜਾ
ਇਸ਼ਕ ਹੋ ਗਿਆ ਸੀ। ਤੁਸਾਂ ਬੀਜਿਆ ਭੁੰਨਿਆ ਦਾਣਿਆਂ ਨੂੰ। ਇਹ ਬਹੁਤ ਵਧੀਆ, ਇਹ ਹਮੇਸ਼ਾ ਇਹਨਾਂ ਨੇ ਪਹਿਲਾਂ ਵੀ ਇਹ ਗੱਲ ਕੀਤੀ ਹੋਈ ਹੈ, ਬਹੁਤ ਕਮਾਲ ਦੀ ਹਨਾ? ਗੱਲ ਹੈ ਵੈਸੇ। ਹਾਂ। ਜਿਹਨੇ ਭੁੰਨੇ ਦਾਣੇ ਕਦੇ ਨਹੀਂ ਉਗਦੇ। ਕਦੇ ਨਹੀਂ ਉਗਦੇ। ਵਾਹ, ਇਹ ਪਹਿਲਾਂ ਤੇ ਵੀ ਇਹਨਾਂ ਨੇ ਤੁਸੀਂ ਫਰਮਾਇਆ। ਹਾਂ, ਤੇ ਇਹ ਕਿ ਤੁਸੀਂ ਤੇ ਬੀਜੇ ਭੁੰਨੇ ਹੋਏ ਦਾਣੇ ਨੇ। ਮਤਲਬ ਇਹ ਹੈ ਕਿ ਗੱਲ ਤੇ ਸਹੀ ਹੈ ਕਿ ਉਹ ਗੱਲ ਕਿ ਜਿਹੜਾ ਚਾਕ ਹੈ, ਨੌਕਰ ਹੈ, ਉਹਨੂੰ ਜਿਹੜਾ ਸਰਦਾਰ ਹੈ ਕਬੀਲੇ ਦਾ, ਉਹਨੇ ਆਪਣੀ ਧੀ ਦਾ ਰਿਸ਼ਤਾ ਥੋੜਾ ਹੀ ਦੇ ਦੇਣਾ। ਹਾਂ, ਉਹ ਭੁੰਨੇ ਦਾਣਿਆਂ ਵਾਲੀ ਗੱਲ ਹੀ ਹੋ ਗਈ ਨਾ। ਸਹੀ ਸਹੀ। 3.5 ਹੱਥ ਜ਼ਮੀਨ ਹੈ ਮਿਲਕ ਤੇਰੀ। ਮਿਲਕ ਦਾ ਮਤਲਬ ਮਲਕੀਅਤ, ਪ੍ਰਾਪਰਟੀ। ਤੇਰੀ ਟੋਟਲ ਜਿਹੜੀ ਪ੍ਰਾਪਰਟੀ ਆ ਉਹ 3.5 ਹੱਥ ਹੈ। ਯਾਨੀ ਕਿ ਇਨਸਾਨ ਦੀ ਗੱਲ ਕਰ ਰਿਹਾ ਹੁਣ ਇੱਥੇ। ਇਨਸਾਨ ਦੀ ਗੱਲ ਹੋ ਰਹੀ ਹੈ। ਹਾਂ, ਤੇ ਵਲੇ ਕਾਸ ਨੂੰ ਐਡ ਬੁਲਾਣਿਆਂ ਨੂੰ ਤੇ ਇੰਨੀਆਂ ਥਾਵਾਂ ਦੇ ਉੱਤੇ ਕਬਜ਼ਾ ਕਰਕੇ ਕਾਹਦੇ ਵਾਸਤੇ ਕਰ ਰਹੇ ਆ? ਜਦੋਂ ਇਹ ਕਿ ਲੱਭਦਾ। ਕਬਰ ਦੀ ਥਾਂ ਜਿਹੜੀ ਜਿੰਨੀ ਕਬਰ ਹੁੰਦੀ ਆ ਉਨੀ ਤੁਹਾਡੀ ਮਲਕੀਅਤ ਹੈ। ਹਾਂ, ਗੰਗਾ ਨਹੀਂ ਕੁਰਾਨ ਦਾ ਹੋ ਹਾਫਜ਼। ਗੰਗਾ ਜਿਹੜਾ ਉਹ ਕੁਰਾਨ ਦਾ ਹਾਫਜ਼ ਨਹੀਂ ਬਣ ਸਕਦਾ। ਅੰਨਾ ਵੇਖਦਾ ਨਹੀਂ ਟਿਟਾਣਿਆਂ ਨੂੰ। ਟਿਟਾਣੇ ਜਿਹੜੇ ਜੁਗਨੂ ਨੇ ਉਹਨਾਂ ਨੂੰ ਟਿਟਾਣੇ ਕਹਿੰਦੇ ਨੇ। ਟਿਟਾਣਿਆਂ ਨੂੰ ਵਾਰਿਸ ਸ਼ਾਹ ਅੱਲਾ ਬਿਨ ਕੌਣ ਪੁੱਛੇ ਪਿੱਛਾ ਟੁੱਟਿਆਂ ਅਤੇ ਨਤਾਣਿਆਂ ਨੂੰ। ਨਿਮਾਣਿਆਂ ਨੂੰ। ਸਾਡੇ ਲਿਖਿਆ ਨਿਮਾਣੇ ਨੂੰ, ਟੁੱਟਿਆਂ ਅਤੇ ਨਿਮਾਣਿਆਂ ਨੂੰ। ਨਤਾਣਾ ਵੀ ਉਹੀ ਹੁੰਦਾ ਜਿਹੜਾ ਨਿਮਾਣਾ ਹੁੰਦਾ। ਨਿਮਾਣਾ ਹੁੰਦਾ। ਸਹੀ ਸਹੀ ਸਹੀ। ਸਰ ਜੀ, ਇੱਕ ਤੇ ਗੱਲ ਉਹਨਾਂ ਬੜੀ ਦਾ ਨੁਮਾਇਆ ਹੋਈ ਇੱਥੇ, ਤੁਸੀਂ ਜੇ ਵੇਖੋ ਕਿ ਬਈ ਇਹਨਾਂ ਨੇ ਜਿੱਦਾਂ ਭਰਾਵਾਂ ਦੀ ਦੁਸ਼ਮਣੀ ਇਹਨਾਂ ਨੇ ਸਾਰੀ ਦੱਸੀ। ਦੇਖੋ, ਕੇਨ ਐਂਡ ਏਬਲ ਦੀ ਦੱਸੀ, ਫਿਰ ਇਹਨਾਂ ਨੇ ਯੂਸਫ ਦੀ ਦੱਸੀ, ਰਾਈਟ, ਹਾਂਜੀ ਵਿੱਚੇ ਹੀ ਰਾਂਝੇ ਦੀ ਦੱਸੀ ਕਿ ਇਸ ਪੰਜਾਬ ਦੀ ਧਰਤੀ ਉੱਤੇ ਇਹ ਜਿਹੜਾ ਕੰਮ ਹੈਗਾ ਹੈ ਸਪੋਜ਼ਿਡਲੀ ਸਟਾਰਟਿੰਗ ਆਲ ਦ ਵੇ ਫਰੋਮ ਐਡਮ, ਕੇਨ ਐਂਡ ਏਬਲ, ਉਹਨਾਂ ਦੇ ਬੱਚੇ, ਤੇ ਉੱਥੋਂ ਹੀ ਸ਼ੁਰੂ ਹੋ ਕੇ ਇਹ ਇੱਥੋਂ ਦੀ ਕੈਰੈਕਟਰਿਸਟਿਕ ਹੀ ਹੈਗੀ ਹੈ ਕਿ ਵੀ ਭਰਾਵਾਂ ਦੀ ਨਹੀਂ ਬਣਦੀ, ਉਹਨਾਂ ਦੀ ਹਾਂਜੀ ਦੁਸ਼ਮਣੀ। ਹਾਂਜੀ, ਅੱਗੇ ਚਲੋ ਜੀ। ਕਿਹਨੇ ਪੜ੍ਹਨਾ ਹੈ? ਈਸ਼ਵਰ ਜੀ ਦੀ मैं पढ़नी है जी। 509 असाने माड़े कोल 509 आ। तेरे मापिया साख पुतां कीता, असीं रुलदे रह गए पासियां ते। आप रुप गई ए नाल खेड़ियां दे, साडी गल गवाईया हासियां ते। सानू मार के हाल बेहाल कीतो, आप हुई है दानियां धासियां दे। साडे तन मन दे मैं फिदा कीती, उम्मत हुई है तवलियां मासियां ते। रंजिश 5-12 2 मिनट। शश 5-12 दसान काने, लिखे ऐस जमाने दे पासियां ते। वारिस शाह वसा की जिंदगी दा, साडी उम्र है नक्श पतासियां ते। वाह वाह वाह। दोबारा पढ़िया। वारिस शाह वसा की, ਇਹ ਵੈਸੇ ਕਮਾਲ ਦੀ ਲਾਈਨ ਹੈ। हाँ जी। वारिस ਵਾਰਿਸ शाह वसा की जिंदगी दा, साडी उम्र है नक्श पतासियां ते। ਇਹ ਨਕਸ਼ ਪਤਾਸੇ ਪਹਿਲਾਂ ਵੀ ਆਏ ਨੇ, ਇਹ ਨਕਸ਼ ਪਤਾਸੇ ਪਹਿਲਾਂ ਵੀ ਆਏ ਨੇ, ਹੈ ਨਾ ਡਾਕਟਰ ਸਾਹਿਬ? ਮੇਰਾ ਖਿਆਲ ਆਏ ਨੇ, ਹਾਂ ਲੇਕਿਨ ਹਾਂ, ਇਹ ਹੈ ਨਕਸ਼ ਕਿ ਪਤਾਸੇ ਇਹ ਤੁਸੀਂ ਬੜਾ ਦੱਸੇ ਸੀ। ਜ਼ਬਰਦਸਤ ਇਮੇਜਰੀ ਹੈ। ਹਾਂ, ਇਹ ਪਹਿਲਾਂ ਤੇ ਵੀ ਡਾਕਟਰ ਸਾਹਿਬ ਮੈਂ ਇਹਦੇ ਤੇ ਰਿਸਰਚ ਕੀਤੀ ਹੈ ਨਕਸ਼ ਪਤਾਸਿਆਂ ਤੇ ਥੋੜੀ ਜੀ। ਤੇ ਪਤਾਸੇ ਤਾਂ ਇੱਕ ਰੈਸਪੀ ਹੈ ਨਾ, ਤੁਹਾਨੂੰ ਪਤਾ ਕਿ ਆਪਣੇ ਬੜੇ ਦੇਰ ਤੋਂ ਚੱਲਦੇ ਸ਼ੂਗਰ ਨੂੰ ਮੈਲਟ ਕਰਕੇ ਤੇ ਬੇਕਿੰਗ ਸੋਡਾ ਪਾ ਕੇ ਤੇ ਉਹਨੂੰ ਫਿਰ ਜਦੋਂ ਪਤਾਸੇ ਬਣਦੇ ਨੇ ਉਹਦੇ ਬਬਲ ਨਿਕਲ ਕੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਉੱਤੇ ਡਿਜ਼ਾਈਨ ਬਣ ਜਾਂਦੇ ਨੇ ਪਤਾਸੇ ਦੇ ਉੱਤੇ। ਉਹਦੀ ਮੇਰੇ ਖਿਆਲ ਆਬਜ਼ਰਵੇਸ਼ਨ ਜਿਹੜੀ ਵਾਰਿਸ ਨੇ ਕੀਤੀ ਪਹਿਲੀ ਵਾਰੀ ਸ਼ਾਇਦ ਕੀਤੀ ਆ, ਔਰ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਇਹ ਪਤਾਸਿਆਂ ਦਾ ਮਤਲਬ ਡਿਜ਼ਾਈਨ ਦਾ ਹੈਗਾ ਕਿ ਇਹ ਰੈਂਡਮਨੈਸ ਹੈਗੀ ਆ ਜ਼ਿੰਦਗੀ ਦੀ ਜਾਂ ਕਿ ਮੀਨਿੰਗਲੈਸ। ਨਹੀਂ, ਮਤਲਬ ਇਹ ਹੈ ਰੈਂਡਮਨੈਸ ਹੈ ਨਾ। ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ। ਇਹ ਸਾਡੀ ਉਮਰ ਕਿੰਨੀ ਹੋਣੀ ਹੈ? ਉਨੀ ਹੈ ਜਿੰਨੀ ਪਤਾਸੇ ਦਾ ਨਕਸ਼ ਹੁੰਦਾ ਹੈ।
यानी कि पता मतलब नहीं है किन्नी है, यानी कि पता नहीं की नक्श बन जाना, की पता नहीं। ਇਹ ਦੂਜੀ ਇਹ ਗੱਲ ਕਿ ਇੱਕ ਕਤਰਾ ਵੀ ਪਾਣੀ ਦਾ ਉੱਤੇ ਪੈ ਗਿਆ ਉਹ ਪਤਾਸੇ ਤੇ ਉਹ ਨਕਸ਼ ਨੇ ਮਿਟ ਜਾਣਾ ਹੈ। खत्म हो गया, मतलब टेम्पररी सारी चीज। ਹਾਂਜੀ, ਤੇਰੇ ਮਾਪਿਆਂ ਸਾ ਕੁਥਾਂ ਕੀਤਾ। ਕੁਥਾਂ ਦਾ ਮਤਲਬ गलत। ਭੈੜੀ ਥਾਂ ਤੇ, ਥਾਂ ਦਾ ਉਲਟ ਕੀਤਾ ਗਿਆ ਹੈ ਕੁਥਾਂ। ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ ਅਸੀਂ ਇੱਕ ਸਾਈਡ ਦੇ ਉੱਤੇ ਰੁਲਦੇ ਰਹਿ ਗਏ ਉੱਥੇ। ਆਪ ਰੁੱਪ ਗਈਏ ਨਾਲ ਖੇੜਿਆਂ ਦੇ। ਆਪ ਤੇ ਤੂੰ ਰੁੱਪ ਜਾਣਾ ਹੋਣਾ, ਰੁੱਪ ਜਾਣਾ रुमक, ਵਿਆਹ साडे ਕਰ। लिखा है रुमक गई है नाल खेड़ियां दे। ਨਹੀਂ ਰੁੱਪ ਗਈਆਂ ਮਤਲਬ ਵਿਆਹ ਕਰਵਾ ਲਿਆ ਤੂੰ ਖੇੜਿਆਂ ਦੇ। ਸਾਡੀ ਗੱਲ ਗਵਾਈ ਆ ਹਾਸਿਆਂ ਤੇ ਸਾਡੀ ਗੱਲ ਜਿਹੜੀ ਆ ਉਹਨੂੰ ਲਾਫਟਰ ਦੇ ਵਿੱਚ ਉਡਾ ਦਿੱਤਾ ਗਿਆ। ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ, ਆਪ ਹੋਈ ਹੈ ਧਾਬਿਆਂ ਧਾਸਿਆਂ ਤੇ। ਸਾਨੂੰ ਮਾਰ ਕੇ ਹਾਲੋਂ ਬੇਹਾਲ ਕਰ ਛੱਡਿਆ ਤੇ ਆਪ ਤੂੰ ਦਾਬੇ ਮਾਰਨੀ ਹੈ ਤੇ ਦਾਬਾ ਧਾਸਾ ਦੱਸਣਾ। ਮਤਲਬ ਇਹ ਹੈ ਕਿਸੇ ਨੂੰ ਪ੍ਰੈਸ ਕਰਨਾ। 3.5 ਮਣ ਦੇ ਮੈਂ ਫਿਦਾ ਕੀਤੀ। ਮੇਰਾ ਦੇਹ ਦਾ ਮਤਲਬ ਹੈ ਜਿਸਮ। ਮੈਂ 3.5 ਮਣਾਂ ਦੇ ਜਿਸਮ ਨੂੰ ਤੇਰੇ ਤੇ ਕੁਰਬਾਨ ਕੀਤਾ। ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ ਜਿਹੜੇ 3.5 ਮਣ ਦੀ ਮੇਰੀ ਦੇਹੀ ਸੀ, ਜਿਹੜਾ ਜਿਸਮ ਸੀ, ਉਹ ਹੁਣ ਤੋਲਿਆਂ ਮਾਸਿਆਂ ਵਿੱਚ ਰਹਿ ਗਿਆ ਹੈ। ਸ਼ਸ਼ 5 12 10 3 ਕਾਣੇ ਲਿਖੇ ਇਹ ਜ਼ਮਾਨੇ ਦੇ ਪਾਸਿਆਂ ਤੇ। ਇਹ ਜਿਹੜਾ ਆਪਣਾ ਉਹ 6 ਮੁਕਾਬ ਹੁੰਦਾ ਨਾ, ਜਿਹਦੇ 6 ਪਾਸੇ ਹੁੰਦੇ ਨੇ। ਮੁਕਾਬ ਦਾ ਦਾਣਾ ਹੁੰਦਾ ਹੈ ਨਾ, ਉਹ ਡਾਈਸ ਜਿਹੜੀ ਖੇਡਦੇ ਨੇ ਮੇਰੇ ਕੋਲ ਜੂਏ ਵਾਲੇ ਡਾਈਸ ਖੇਡਦੇ। ਕਿ ਮਤਲਬ ਇਹ ਰੈਂਡਮ ਹੈ। ਵਾਰਿਸ਼ਾ ਵਸਾ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸੇ। ਕੀ ਬਾਤ ਹੈ ਇਸ ਲਾਈਨ ਦੀ। ਇਹ ਸਾਰੀ ਰੈਂਡਮਨੈਸ ਤੇ ਆ ਸਾਰਾ ਇਹ ਬੰਦ। ਹਾਂਜੀ ਚਲੋ ਜੀ ਅੱਗੇ ਕਿਹਨੇ ਪੜ੍ਹਨਾ। ਇਹ ਡਾਕਟਰ ਸਾਹਿਬ 3 ਕਾਣੇ ਦਾ ਕੀ ਮਤਲਬ ਕਿ ਉਹ ਜਿਹੜੇ ਡਾਈਸ ਨੂੰ ਜਦੋਂ ਥਰੋ ਕਰਦੇ ਨੇ ਉਹਦੇ ਨਾਲ ਕੋਈ ਕਨੈਕਸ਼ਨ ਹੈ? ਨਹੀਂ, 3 ਕਾਣਾ ਜਦੋਂ ਕੋਈ ਆਵੇ ਹੀ ਨਾ। ਅੱਛਾ, ਹਾਂ ਮਤਲਬ ਅਨਲਕੀ। ਹਾਂ ਅਨਲਕੀ। ਅਗਲਾ ਮਦੀਆ ਤੂੰ ਪੜ੍ਹਦੇ ਛੋਟਾ ਹੈ। जो को इस जहां ते आदमी रोंदा मरेगा उम्र ते जोड़दाई। साडा खुशी नहीं किसे नाल निभदी ए जिंदगी बैस जंबूरदाई। बंदा जियो ने दियां नित करे असां अज़ाज़ील सिरे ते घोड़दाई। वारिशा इस इश्क दे करन हारा वाल ते हार खजूर दाई। Is that right? I don't know. ਜੋ ਕੋ ਇਸ ਜਹਾਨ ਤੇ ਆਦਮੀ ਹੈ ਰੋਂਦਾ ਮਰੇਗਾ ਉਮਰ ਤੇ ਝੂਰਦਾ ਹੀ। ਇਹ ਹੁਣ ਜਿਹੜੀ ਮਿਜ਼ਰੀ ਹੈ ਉਹਨੂੰ ਵਾਰਿਸ਼ਾ ਯੂਨੀਵਰਸਲਾਈਜ਼ ਕਰ ਰਹੇ ਨੇ। ਜੋ ਕੋ ਇਸ ਜਹਾਨ ਤੇ ਆਦਮੀ ਹੈ ਰੋਂਦਾ ਮਰੇਗਾ ਉਮਰ ਤੇ ਝੂਰਦਾ ਹੀ। ਰਿਪੈਂਟ ਹੀ ਕਰਦਾ ਮਰੇਗਾ ਕਿ ਮੈਂ ਇਹ ਨਹੀਂ ਕਰ ਸਕਿਆ, ਮੈਂ ਉਹ ਨਹੀਂ ਕਰ ਸਕਿਆ। ਸਦਾ ਖੁਸ਼ੀ ਨਹੀਂ ਕਿਸੇ ਨਾਲ ਨਿਭਦੀ। ਖੁਸ਼ੀ ਵੀ ਹਮੇਸ਼ਾ ਕਿਸੇ ਦੇ ਨਾਲ ਨਿਭਾ ਨਹੀਂ ਕਰਦੀ। ਇਹ ਜ਼ਿੰਦਗੀ ਨੇਸ਼ ਦਾ ਮਤਲਬ ਹੈ ਡੰਗ। ਜ਼ੰਬੂਰ ਦਾ ਮਤਲਬ ਹੈ ਧੂੜੀ, ਬੇੜ। ਇਹ ਜਿਹੜੀ ਜ਼ਿੰਦਗੀ ਹੈ ਇਹ ਪੇੜ ਦੇ ਡੰਗ ਵਾਂਗ ਹੈ। ਸਮਝ ਆ ਗਈ ਨਾ ਤੁਹਾਨੂੰ ਇਸ ਐਕਸਪ੍ਰੈਸ਼ਨ ਦੀ? ਹਾਂਜੀ। ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ ਇਜ਼ਰਾਈਲ ਸਿਰੇ ਉੱਤੇ ਘੂਰਦਾ ਹੀ। ਬੰਦਾ ਜਿਹੜਾ ਹੈ ਉਹ ਤੇ ਪਤਾ ਨਹੀਂ ਕੀ ਪਲਾਨਿੰਗ ਕਰਕੇ ਕਰਦਾ ਰਹਿੰਦਾ ਹੈ
ਤੇ ਉੱਤੋਂ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਉੱਤੋਂ ਘੂਰਦਾ ਹੈ, ਅੱਛਾ ਤੈਨੂੰ ਮੈਂ ਦੇਖ ਲੈਣਾ ਹੁਣੀ। ਵਾਰਿਸ ਸ਼ਾਹ ਇਸ ਇਸ਼ਕ ਦੇ ਕਰਨ ਹਾਰਾ, ਵਾਰਿਸ ਸ਼ਾਹ ਇਹ ਇਸ਼ਕ ਦੇ ਕਰਨ ਵਾਲੇ ਜਿਹੜੇ ਨੇ, ਵਾਲ ਵਾਲ ਤੇ ਖਾਰ ਖਜੂਰ ਦਾ ਹੀ। ਖਾਰ ਦਾ ਮਤਲਬ ਹੁੰਦਾ ਕੰਡਾ, ਮਤਲਬ ਉਹਦੇ ਵਾਲ, ਉਹਦਾ ਇੱਕ ਇੱਕ ਵਾਲ ਜਿਹੜਾ ਹੈ ਖਜੂਰ ਦੇ ਕੰਡੇ ਵਾਂਗੂ ਖੜਾ ਹੁੰਦਾ ਹੈ। ਮਤਲਬ ਤਕਲੀਫ ਦੇ ਹੈ। ਤਕਲੀਫ ਦੇ, ਤਕਲੀਫ ਦੇ ਵੀ ਹੈ, ਤਕਲੀਫ ਦੇ ਵੀ ਹੈ। ਕਿਉਂਕਿ ਉੱਤੇ ਦੇਖੋ ਨਾ ਭੂੰਡ ਦੀ ਗੱਲ ਦੇਖੋ ਕਰਦਾ ਆ। ਤੁਹਾਡੇ ਬਾਲ, ਜਿਹੜੇ ਬਾਲ ਖੜੇ ਹੋ ਜਾਂਦੇ ਨੇ, ਜਾਂ ਬਹੁਤ ਜ਼ਿਆਦਾ ਡਰ ਹੋਵੇ ਜਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੋਵੇ ਤੇ ਤੁਹਾਡੇ ਵਾਲ ਖੜੇ ਹੋ ਜਾਂਦੇ ਜੀ, ਹੈ ਨਾ ਜੀ। ਤੇ ਜਿਹੜਾ ਇਸ਼ਕ ਦੇ ਕਰਨ ਵਾਲਾ, ਉਹਦਾ ਵਾਲ ਵਾਲ ਖਜੂਰ ਦੇ ਕੰਡੇ ਵਾਂਗੂ। ਇੱਕ ਹੋਰ ਵੀ ਹੁੰਦਾ ਸਰ ਜੀ, ਜਿੱਦਾਂ ਹੁਣ ਫॉर ਐਨੀਮਲਸ ਕਿ ਵੀ ਜਦੋਂ ਡੇਂਜਰ ਵੇਖਦੇ ਨੇ ਤੇ ਉਹਨਾਂ ਦੇ ਵਾਲ ਖੜੇ ਹੋ ਜਾਂਦੇ ਨੇ, ਅਸੀਂ ਇਹ ਵੀ ਕਹਿ ਸਕਦੇ ਹਾਂ ਉਹਨਾਂ ਲਈ ਜਗ੍ਹਾ ਜਗ੍ਹਾ ਤੇ ਕੋਨੇ ਕੋਨੇ 'ਚ ਡੇਂਜਰ ਖੜਾ। ਆਹੋ, ਮਤਲਬ ਇਹ ਹੈ ਕਿ ਬਾਹਰ ਇਹ ਤੇ ਆਮ ਮੁਹਾਵਰਾ ਵੀ ਤੇ ਹੈਗਾ ਨਾ। ਹਾਂਜੀ, ਅੱਛਾ ਜੀ, ਅਗਲਾ ਤੁਸੀਂ ਬੀਬਾ ਜੀ ਤੁਸੀਂ ਪੜ੍ਹਦੇ ਨੇ। ਹਾਂਜੀ, ਹਾਂਜੀ। ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ, ਨਾਲ ਸਹਿਤੀ ਦੇ ਸਾਜ਼ ਬਣਾਈਏ ਜੀ। ਬਹਿਰ ਇਸ਼ਕ ਦਾ ਖੁਸ਼ਕ ਗਮ ਨਾਲ ਹੋਇਆ, ਮੀਂਹ ਅਕਲ ਦੇ ਨਾਲ ਭਰਾਈਏ ਜੀ। ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ, ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ। ਜਾ ਤਿਆਰੀਆਂ ਟੁਰਨ ਦੀਆਂ ਝੱਬ ਕਰੀਏ, ਸਾਨੂੰ ਸੱਜਣੋਂ ਹੁਕਮ ਕਰਾਈਏ ਜੀ। ਹਜ਼ਰਤ ਸੂਰਾ ਇਖਲਾਸ ਲਿਖ ਦੇਵੋ ਮੈਨੂੰ, ਫਾਲ ਪੁਰਾ ਨਜ਼ੂਮ ਦਾ ਪਾਈਏ ਜੀ। ਖੋਲੋ ਫਾਲਨਾਮਾ ਤੇ ਦੀਵਾਨ ਹਾਫਿਜ਼, ਵਾਰਿਸ ਸ਼ਾਹ ਥੀ ਫਾਲ ਕਢਾਈਏ ਜੀ। ਹਾਂਜੀ, ਤੁਸੀਂ ਕਰੋ ਜੇ ਹੁਕਮ ਤਾਂ ਕਰੀ ਜਾਈਏ। ਹੁਣ ਹੀ ਕਹਿੰਦੀ ਆਈ ਉਹਨੂੰ, ਰਾਂਝੇ ਨੂੰ, ਕਿ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਆਪਣੇ ਹੁਣ ਘਰ ਜਾਵਾਂ, ਨਾਲ ਸਹਿਤੀ ਦੇ ਸਾਜ਼ ਬਣਾਈਏ ਜੀ। ਤੇ ਸਹਿਤੀ ਦੇ ਨਾਲ ਬਹਿ ਕੇ ਸਟ੍ਰੈਟੇਜੀ ਬਣਾਈਏ। ਬਹਿਰ ਇਸ਼ਕ ਦਾ ਖੁਸ਼ਕ ਗਮ ਨਾਲ ਹੋਇਆ। ਬਹਿਰ ਦਾ ਮਤਲਬ ਹੈ ਸਮੁੰਦਰ। ਇਸ਼ਕ ਦਾ ਸਮੁੰਦਰ ਜਿਹੜਾ ਸੀ ਉਹ ਗਮ ਦੇ ਨਾਲ ਸੁੱਕ ਗਿਆ, ਖੁਸ਼ਕ ਹੋ ਗਿਆ, ਸੁੱਕ ਗਿਆ। ਬਹਿਰੀ ਜਹਾਜ਼ ਦਾ ਮਤਲਬ ਹੈ ਸਮੁੰਦਰ, ਸਮੁੰਦਰ ਬਹਿਰ। ਓਕੇ, ਬਹਿਰੀ ਜਹਾਜ਼ ਸਮੁੰਦਰ ਦੇ ਜਹਾਜ਼ ਨੂੰ ਕਹਿੰਦੇ ਨੇ ਨਾ, ਸ਼ਿਪ ਨੂੰ। ਬਿਲਕੁਲ ਬਿਲਕੁਲ। ਬਹਿਰ ਇਸ਼ਕ ਦਾ ਖੁਸ਼ਕ ਗਮ ਨਾਲ ਹੋਇਆ, ਮੀਂਹ ਅਕਲ ਦੇ ਨਾਲ ਭਰਾਈਏ ਜੀ। ਤੇ ਇਹਨੂੰ ਹੁਣ ਭਰਨ ਲਈ ਅਕਲ ਦੀ ਲੋੜ ਹੈ, ਅਕਲ ਦਾ ਮੀਂਹ ਪਾਉਣ ਦੀ ਲੋੜ ਹੈ। ਮਤਲਬ ਕਿਵੇਂ, ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਪਿਛਲੀ ਵਾਰੀ ਵੀ ਕਿਹਾ ਸੀ ਨਾ, ਕਿ ਜਿਹੜੀ ਸਹਿਤੀ ਹੈ, ਸਹਿਤੀ ਦੀ ਉਹਨੂੰ ਹੀਰ ਨੂੰ ਪਤਾ ਹੈ ਕਿ ਸਹਿਤੀ ਜਿਹੜੀ ਹੈ ਉਹ ਚੱਕਰ ਚਲਾ ਸਕਦੀ ਹੈ ਅਕਲ ਨਾਲ ਇਸ ਸਿਚੁਏਸ਼ਨ ਦੇ ਵਿੱਚ। ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ। ਕਸ਼ਾਇਸ਼ ਦਾ ਮਤਲਬ ਹੈ ਕੋਸ਼ਿਸ਼ਾਂ, ਯਤਨ। ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ, ਮੈਂ ਅਕਲ ਵਾਲੀਆਂ ਕੋਸ਼ਿਸ਼ਾਂ ਕਿਵੇਂ ਕਰਾਂ, ਯਤਨ ਕਿਵੇਂ ਕਰਾਂ, ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ, ਤੇ ਤੇਰੇ ਇਸ਼ਕ ਨੂੰ ਕਾਮਯਾਬ ਕਰੀਏ। ਜਾ ਤਿਆਰੀਆਂ ਟੁਰਨ ਦੀਆਂ ਝੱਬ ਕਰੀਏ, ਸਾਨੂੰ ਸੱਜਣੋਂ ਹੁਕਮ ਕਰਾਈਏ ਜੀ। ਇਹ ਤਾਂ ਸਾਫ਼ ਹੀ ਹੈ। ਹਜ਼ਰਤ ਸੂਰਤ ਇਖਲਾਸ ਲਿਖ ਦਿਓ ਮੈਨੂੰ, ਫਾਲ ਕੁਰਾ ਨਜੂਮ ਦਾ ਪਾਈਏ ਜੀ। ਇਹ ਸੂਰਾ ਇਖਲਾਸ ਆਪਣਾ ਦੱਸੋ ਜੀ ਕੀ ਹੁੰਦੀ ਹੈ ਕਸ਼ਮੀਰ ਜੀ? ਜੀ ਸੂਰਾ ਇਖਲਾਸ ਕੁਰਾਨ ਦੀ ਛੋਟੀ ਸੂਰਤਾਂ ਵਿੱਚ ਸ਼ੁਮਾਰ ਹੋਣੀ, ਸਭ ਤੋਂ ਛੋਟੀ ਨਹੀਂ, ਤੇ ਨਮਾਜ਼ ਦੀ ਹਰ ਰਕਤ ਵਿੱਚ ਸ਼ਾਮਿਲ ਹੀ। ਤੇ ਇਹ ਆਮ ਤੌਰ ਉੱਪਰ ਦੁਆ ਕਰਨ ਵਾਸਤੇ ਬਹੁਤ ਇਸਤੇਮਾਲ ਹੋਣੀ ਸੂਰਾ ਇਖਲਾਸ। ਹਾਂਜੀ, ਤੁਸੀਂ ਉਹ ਮੈਨੂੰ ਲਿਖ ਦਿਓ। ਤੇ ਫਾਲ ਕੁਰਾ ਨਜੂਮ ਦਾ ਪਾਈਏ ਜੀ, ਤੇ ਫਾਲ ਕਢਵਾਈਏ ਨਜੂਮੀਆਂ ਕੋਲੋਂ,
ਕਿ ਸਾਡਾ ਜਾਣਾ ਕਦੋਂ ਹੋਏਗਾ। ਖੋਲ ਫਾਲ ਤੇ ਕਾਜ ਦੀਵਾਨ ਹਾਫਿਜ਼ ਨੂੰ ਖੋਲ ਕੇ ਤੇ ਬਾਰਿਸ਼ਾਂ ਕੋ ਖੁਲਵਾ ਕੇ ਦੀਵਾਨੇ ਹਾਫਿਜ਼ ਫਾਲ ਕਢਵਾਈ ਕਢਵਾਉਣੀ ਚਾਹੀਦੀ ਹੈ ਸਾਨੂੰ। ਇਹ ਦੀਵਾਨੇ ਹਾਫਿਜ਼ ਦੇ ਵਿੱਚੋਂ ਫਾਲ ਕੱਢਣਾ ਜਿਹੜਾ ਸੀ ਇਹ ਕਾਫੀ ਟ੍ਰੈਡੀਸ਼ਨ ਦਾ ਹਿੱਸਾ ਸੀਗਾ। ਬਸ ਅੱਜ ਇੰਨਾ ਹੀ ਅਸੀਂ ਪੜ੍ਹਨਾ ਐ ਸਰ ਜੀ ਦੇਖੋ ਸ਼ੀ ਇਜ਼ ਡਿਪੈਂਡਿੰਗ ਔਨ, ਅਸੀਂ ਜਿੱਦਾਂ ਜਿਹੜੀ ਸਹਿਤੀ ਹੈ ਉਹਦੇ ਤੇ ਡਿਪੈਂਡ ਕਰ ਰਹੀ ਹੈ ਕਿ ਵੀ ਉਹਦੇ ਨਾਲ ਰਲ ਕੇ ਮੈਂ ਕੋਈ ਤਦਬੀਰ ਬਣਾਵਾਂ, ਨਾਟ ਡਿਪੈਂਡਿੰਗ ਔਨ ਹਿਮ, ਕਿਉਂਕਿ ਸ਼ੀ ਹਾਂ ਕਿਉਂਕਿ ਉਹਨੂੰ ਪਤਾ ਹੈ ਕਿਸ ਤਰ੍ਹਾਂ ਕਰਨਾ। ਵੈਰੀ ਨਾਈਸ, ਮੇਕ ਸੈਂਸ, ਲੋਟਸ ਆਫ ਸੈਂਸ। ਮਤਲਬ ਇਹ ਹੈ ਕਿ ਉਹਨੂੰ ਉਹ ਸਹਿਤੀ ਜਿਹੜੀ ਹੈ ਉਹਨੂੰ ਦੁਨੀਆਦਾਰੀ ਦਾ ਪਤਾ ਹੈ, ਦੁਨੀਆਦਾਰੀ ਦੇ ਚੱਕਰ ਜਾਣਦੀ ਹੈ। ਉਹ ਰਾਹ ਕੋਈ ਕੱਢੇਗੀ, ਤੂੰ ਤੇ ਮੈਂ ਤੇ ਨਹੀਂ ਕੱਢ ਸਕਦੇ। ਇਹ ਹੈ ਨਾ ਮਤਲਬ ਉਹਦਾ। ਬਿਲਕੁਲ ਬਿਲकुल, ਬਿਕਾਜ਼ ਉਹ ਪਰ ਜਾਣਦੀ ਦੋ ਹੈ। ਚੀਜ਼ਾਂ ਜਾਂ ਡਾਕਟਰ ਸਾਹਿਬ ਸੌਰੀ ਟੂ ਇੰਟਰਰਪਟ, ਉਹ ਰਾਂਝੇ ਕੀ ਵੀ ਆਪਣੀ ਵੀ ਕਿ ਸੂਰਾ ਇਖਲਾਸ ਲਿਖ ਦਿਓ, ਮਤਲਬ ਦੁਆ ਵੀ ਕਰੋ ਤੇ ਨਾਲ ਆਹੋ ਵੀ ਕਰੋ, ਦੋ ਹੀ ਚੀਜ਼ਾਂ। ਤੂੰ ਦੁਆ ਕਰ ਤੇ ਮੈਂ ਕੋਈ ਤਦਬੀਰ ਲੱਭਦੀ। ਸੂਰਾ ਇਖਲਾਸ ਵੀ ਲਿਖ ਦਿਓ ਤੇ ਨਜੂਮ ਤੋਂ ਕੁਰਾ ਵੀ ਕਢਵਾ ਲਈਏ। ਸਾਰੇ ਪਾਸ ਸ਼ੀ ਇਜ਼ ਕਵਰਿੰਗ ਆਲ ਬੇਸਿਸ, ਕਿ ਵੀ ਸਾਰੇ ਬੇਸਿਸ ਕਵਰ ਕਰੀਏ। ਆਹੋ ਨਹੀਂ ਉਹ ਕਿਉਂਕਿ ਆਪਣਾ ਅੱਗੇ ਜਾ ਕੇ ਆਏਗਾ ਨਾ ਕਿ ਬਈ ਜਿਹੜਾ ਰਾਂਝਾ ਹੈ ਉਹ ਅਜ਼ਾਨਾਂ ਵੀ ਦਿੰਦਾ ਹੈ ਤੇ ਆਪਣਾ ਉਹ ਜੋਗੀਆਂ ਵਾਲੀ ਸਿੰਧੂਆਂ ਵਾਲੀ ਉਹ ਸਿੰਗੀ ਵੀ ਫੂਕਦਾ ਹੈ। ਉਹ ਫਿਰ ਅੱਗੇ ਆਏਗਾ ਕਿਉਂਕਿ ਵਾਰਿਸ਼ਾ ਜਿਹੜਾ ਹੈ ਉਹ ਜਿਹੜਾ ਰਾਂਝਾ ਹੈ ਉਹਨੂੰ ਮੁਸਲਮਾਨ ਜਾਂ ਹਿੰਦੂ ਕਰੈਕਟਰ ਨਹੀਂ ਰੱਖਦਾ, ਬਲਕਿ ਉਹ ਸਾਰੇ ਉਹ ਦੋਵਾਂ ਮਜ਼ਹਬਾਂ ਦੇ ਵਿੱਚ ਹੈ। ਤਦੇ ਫਿਰ ਡਾਕਟਰ ਸਾਹਿਬ ਕਹਿੰਦੇ ਨੇ ਕਿ ਇਸ਼ਕ ਦੇ ਵਿੱਚ ਤਾਂ ਹਰ ਚੀਜ਼ ਜਿਹੜੀ ਹੈ ਨਾ, ਹਰ ਚੀਜ਼ ਇਸਤੇਮਾਲ ਕਰਨੀ, ਚੋਰੀਆਂ ਯਾਰੀਆਂ ਤੇ ਉਹ ਵੀ ਕਰਨਾ, ਤੇ ਮਤਲਬ whatever is possible ਜਾਇਜ਼ ਕਰੋ, ਹਰ ਚੀਜ਼ ਜਾਇਜ਼ ਹੈ। ਟੂ ਗੈਟ ਟੂ ਦ ਬੰਦ ਕਰੋ ਜੀ ਰਿਕਾਰਡਿੰਗ।